ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖੇਤਾਂ ਦੀਆਂ ਗੱਲਾਂ ਬਾਤਾਂ, ਖੇਤੀਬਾੜੀ ਦੀਆਂ ਗੱਲਾਂ ਬਾਤਾਂ ਦਾ ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਫਾਰਮਿੰਗ ਨੂੰ ਲੈ ਕੇ ਅੱਜ ਆਪਾਂ ਤੁਹਾਨੂੰ ਅਪਡੇਟ ਜਿਹੜੀਆਂ ਉਹ ਦਿੰਦੇ ਹੁੰਦੇ ਆ, ਕਰਦੇ ਹੁੰਦੇ ਆ। ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਆਪਾਂ ਪਿਛਲੇ ਕੁਛ ਕੁ ਹਫ਼ਤਿਆਂ ਤੋਂ ਗੱਲਬਾਤ ਕਰ ਰਹੇ ਹਾਂ ਫਾਰਮਿੰਗ ਦੇ ਨਾਲ ਸੰਬੰਧਿਤ ਅਹਿਮ ਜਿਹੜੀਆਂ ਚੀਜ਼ਾਂ ਦੀ। ਪਿਛਲੇ 2 ਵੀਕ ਆਪਾਂ ਗੱਲਬਾਤ ਕੀਤੀ ਆ ਮਿੱਟੀ ਨੂੰ ਲੈ ਕੇ, ਸੋਇਲ ਨੂੰ ਲੈ ਕੇ, ਉਸ ਦੀ ਸਟਰਕਚਰ, ਉਸ ਦੀਆਂ ਪ੍ਰੋਪਰਟੀਜ਼, ਕੀ ਉਸ ਦੇ ਵਿੱਚ ਗੁਣ ਨੇ, ਕੀ ਉਹਦੀਆਂ ਪ੍ਰੋਬਲਮ ਹੋ ਸਕਦੀਆਂ, ਕੀ ਇਸ਼ੂਜ਼ ਆ ਰਹੇ ਆ, ਕਿੱਦਾਂ ਆਪਾਂ ਉਹਨਾਂ ਨੂੰ ਨਜਿੱਠ ਸਕਦੇ ਹਾਂ। ਸੋ ਇਸੇ ਕੜੀ ਦੇ ਵਿੱਚ ਜਿਹੜੀ ਅੱਜ ਆਪਾਂ ਗੱਲਬਾਤ ਆ ਉਹ ਪਾਣੀ ਨੂੰ ਲੈ ਕੇ, ਵਾਟਰ ਨੂੰ ਲੈ ਕੇ ਜਿਹੜੀ ਉਹ ਕਰਨੀ ਆ। ਸੋ ਪਾਣੀ ਜੋ ਕਿ ਬਹੁਤ ਅਹਿਮ ਇੱਕ ਚੀਜ਼ ਜਿਹੜੀ ਹੈਗੀ ਆ। ਸੋ ਆਪਾਂ ਸਾਰੇ ਜਾਣੇ ਇਸ ਨੂੰ ਲੈ ਕੇ ਜਿਹੜਾ ਉਹ ਜਾਣਦੇ ਹਾਂ ਵੀ ਕੋਈ ਵੀ ਖੇਤ ਦੇ ਵਿੱਚ ਕੁਛ ਵੀ ਉਗਾਉਣਾ ਹੋਵੇ, ਚਾਹੇ ਉਹ ਕਮਰਸ਼ੀਅਲ ਆਪਾਂ ਗੱਲ ਕਰ ਰਹੇ ਹਾਂ, ਚਾਹੇ ਆਪਾਂ ਘਰ ਦੀ ਛੋਟੀ ਬਗੀਚੀ ਦੀ ਗੱਲ ਕਰ ਰਹੇ ਹਾਂ, ਵੱਡੇ ਪੱਧਰ ਦੇ ਉੱਤੇ ਕਮਰਸ਼ੀਅਲ ਲੈਵਲ ਦੇ ਉੱਤੇ ਗੱਲ ਕਰ ਰਹੇ, ਜਾਂ ਆਮ ਇਨਸਾਨ ਦੇ ਰਹਿਣ ਦੀ ਵੀ ਜੇ ਆਪਾਂ ਗੱਲ ਕਰ ਰਹੇ ਹਾਂ, ਤਾਂ ਪਾਣੀ ਉਸ ਦੇ ਵਿੱਚ ਸਭ ਤੋਂ ਅਹਿਮ ਮਹੱਤਤਾ ਵਾਲਾ ਚੀਜ਼ ਆ। ਗੁਰਬਾਣੀ ਵੀ ਫਰਮਾਉਂਦੀ ਆ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਹੋਏ। ਸੋ ਆਪਾਂ ਜੋ ਹਰੇ ਹਰੇ ਖੇਤ ਦੇਖਦੇ ਹਾਂ, ਜੋ ਹਰਿਆਲੀ ਦੇਖਦੇ ਹਾਂ, ਸੋ ਪਾਣੀ ਦੀ ਉਸ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਜਿਹੜੀ ਉਹ ਰਹਿੰਦੀ ਹੈ। ਸੋ ਅੱਜ ਆਪਾਂ ਉਸੇ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਨੀਆਂ ਆ। ਖੇਤੀਬਾੜੀ ਦੇ ਵਿੱਚ ਪਾਣੀ ਦੀਆਂ ਕਿਹੜੀਆਂ ਚੀਜ਼ਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਆ, ਇਹਦੀਆਂ ਪਾਣੀ ਦੀਆਂ ਕੀ ਖੁਦ ਦੀਆਂ ਜਿਹੜੀਆਂ ਉਹ ਪ੍ਰੋਪਰਟੀਜ਼ ਆ, ਕੀ ਉਸ ਦੀ ਗੁਣਵੱਤਾ ਆ, ਉਹ ਮਿੱਟੀ ਦੇ ਉੱਤੇ ਕੀ ਅਸਰ ਪਾਉਂਦੀ ਆ, ਉਹ ਖੇਤਾਂ ਦੇ ਉੱਤੇ, ਕ੍ਰੌਪ ਦੇ ਉੱਤੇ, ਜੋ ਉਗਾਇਆ ਆ ਫਸਲ ਦੇ ਉੱਤੇ ਕੀ ਜਿਹੜਾ ਉਹ ਜਿਹੜੀ ਉਹ ਅਸਰ ਪਾਉਂਦੀ ਆ, ਕਿੱਦਾਂ ਉਸ ਦਾ ਆਪਾਂ ਦੇਖਦੇ ਹਾਂ ਵੀ ਨਤੀਜੇ ਕੀ ਜਿਹੜੇ ਉਸ ਦੇ ਨਿਕਲਦੇ ਆ, ਵੀ ਕਿੱਦਾਂ ਦੇ ਪਾਣੀ ਦੇ ਵਰਤਣ ਦੇ ਨਾਲ ਕੀ ਕੁਛ ਹੁੰਦਾ ਆ, ਤੇ ਕੀ ਪ੍ਰੋਬਲਮਸ ਹੁੰਦੀਆਂ ਤੇ ਕੀ ਉਸ ਦੇ ਸੋਲਿਊਸ਼ਨ ਹੋ ਸਕਦੇ ਆ। ਸੋ ਅੱਜ ਆਪਾਂ ਇਸ ਐਂਗਲ ਤੋਂ ਇਸ ਵਿਸ਼ੇ ਨੂੰ ਜਿਹੜਾ ਉਹ ਲੈ ਕੇ ਚੱਲਾਂਗੇ। ਸੋ ਜਿਹੜਾ ਵਾਟਰ ਡਿਸਕਸ਼ਨ ਦਾ ਜਿਹੜਾ ਅੱਜ ਦਾ ਉਹ ਆਪਾਂ ਗੱਲਬਾਤ ਕਰੀਏ, ਸਭ ਤੋਂ ਜੇ ਆਪਾਂ ਅਹਿਮ ਗੱਲ ਇਸ ਦੇ ਵਿੱਚ ਕਰੀਏ ਜਸਬੀਰ ਜੀ, ਵੀ ਇਰੀਗੇਸ਼ਨ ਆ ਜਾਂਦੀ ਹੈ ਸਭ ਤੋਂ ਪਹਿਲਾਂ। ਵੀ ਕਿਸੇ ਵੀ ਖੇਤ ਨੂੰ ਹਰਿਆ ਭਰਿਆ ਕਰਨ ਦੇ ਲਈ ਪਾਣੀ ਬਹੁਤ ਜ਼ਿਆਦਾ ਅਹਿਮ ਆ, ਉਸ ਦੀ ਅਹਿਮੀਅਤ ਆ। ਸੋ ਫਾਰਮ ਇਰੀਗੇਸ਼ਨ ਦੀ ਜੇ ਆਪਾਂ ਉਸ ਤੋਂ ਗੱਲਬਾਤ ਸ਼ੁਰੂ ਕਰੀਏ ਤਾਂ। ਹਾਂਜੀ ਰਾਜਕਰਨ, ਜਾਂ ਪਾਣੀ ਦਾ ਬਹੁਤ ਹੀ ਇੰਪੋਰਟੈਂਟ ਇਸ਼ੂ ਆ, ਹੈ ਨਾ। ਈਵਨ ਦੋ ਦੁਨੀਆ ਦੇ ਵਿੱਚ ਸ਼ੋਰਟੇਜ ਵੀ ਆ, ਉਹ ਡਿਫਰੈਂਟ ਇਸ਼ੂ ਆ, ਪਰ ਮੋਸਟਲੀ ਜਿਹੜਾ ਪਾਣੀ ਆ ਖੇਤੀਬਾੜੀ ਦੇ ਵਿੱਚ ਜਦੋਂ ਆਪਾਂ ਘਰੇਲੂ ਬਗੀਚੀ ਵੀ ਕਰਦੇ ਹਾਂ, ਉਹ ਬਹੁਤ ਥੋੜ੍ਹੀ ਉਹਦੀ ਅੰਡਰਸਟੈਂਡਿੰਗ ਹੁੰਦੀ ਆ। ਮੋਸਟਲੀ ਪਾਣੀ ਜਿਹੜਾ ਆ ਜਾਂਦਾ, ਸਾਰੇ ਹੀ ਦੇਖਦੇ ਆ ਫਾਰਮਰ ਬਈ ਹਾਂ ਦੇਖਣ ਨੂੰ ਠੀਕ ਆ, ਹੈ ਨਾ, ਵੀ ਇਹਨੂੰ ਜਾਂਦੀ ਸਿਰਫ ਕਿੰਨਾ ਲਾਉਣਾ ਗਾ, ਉਹਦਾ ਕੰਟਰੋਲ ਕੀ ਚਾਹੀਦਾ, ਉਹ ਤੇ ਆ। ਪਰ ਆਪਾਂ ਥੋੜ੍ਹਾ ਜਿਹਾ ਡੀਪ ਜਾਵਾਂਗੇ ਕਿ ਜਿਹੜਾ ਰੇਨ ਵਾਟਰ ਆ ਨਾ, ਉਹ ਥੋੜ੍ਹਾ ਜਿਹਾ ਪਿਓਰ ਵਾਟਰ ਹੁੰਦਾ ਹੈ ਨਾ। ਉਹਦੇ ਵਿੱਚ ਜਿਹੜੇ ਇਸ਼ੂਜ਼, ਚੈਲੰਜਸ ਆਪਾਂ ਡਿਸਕਸ ਕਰਨੇ ਅੱਜ, ਉਹ ਨਹੀਂ ਹੁੰਦੇ, ਹੈ ਨਾ। ਠੀਕ ਹੈ। ਪਰ ਸਭ ਤੋਂ ਪਹਿਲਾਂ ਜੇ ਆਪਾਂ ਦੇਖਿਆ ਜਾਵੇ ਵੀ ਪਾਣੀ ਦਾ ਫੰਕਸ਼ਨ ਕੀ ਹੈ ਨਾ, ਵੀ ਕਾਹਦੇ ਲਈ ਪਾਣੀ ਮੇਨ ਜਿਹੜੀਆਂ ਚੀਜ਼ਾਂ ਹੈਗੀਆਂ, ਇੱਕ ਤਾਂ ਇਹ ਜਿਹੜੇ ਆਪਾਂ ਨਿਊਟਰੀਐਂਟ ਚਾਹੇ ਸੋਇਲ 'ਚ ਹੈਗੇ, ਚਾਹੇ ਆਪਾਂ ਪਾਉਂਦੇ ਆ, ਉਹਨੂੰ ਅਵੇਲੇਬਲ ਕਰਾਉਣਾ। ਜੇ ਪਾਣੀ ਨਾ ਲਾਵਾਂਗੇ, ਉਹ ਕਿੰਨੇ ਮਰਜ਼ੀ ਪਾ ਲਓ, ਉਹ ਪਲਾਂਟ ਨੂੰ, ਦਰਖਤ ਨੂੰ ਮਿਲਣੇ ਨਹੀਂ, ਹੈ ਨਾ। ਤੇ ਦੂਜਾ ਫਿਰ ਉਹਨੂੰ ਗਿੱਲਾ ਰੱਖਦਾ ਗਾ, ਵੀ ਜਿੱਥੇ ਉਹ ਆਕਸੀਜਨ ਵੀ ਜਾਈ ਜਾਵੇ, ਹੈ ਨਾ, ਦਰਖਤ ਜਾਣੀ ਦੀ ਉਹ ਮੋਇਸਚਰ ਲੈਵਲ 'ਚ ਰਹੇ ਜੀ। ਤੀਸਰਾ ਉਹ ਪ੍ਰੋਡਿਊਸ ਕਰਦਾ ਗਾ ਵੀ ਜਿਹੜਾ ਫਰੂਟ ਆ, ਫਲ ਆ, ਉਹ ਜਾਣੀ ਦੀ ਹੈਲਥੀ ਹੋਵੇ, ਸਟਰੋਂਗਰ ਹੋਵੇ, ਹੈ ਨਾ। ਤੇ ਫਿਰ ਉਹ ਪਾਣੀ ਇੱਕ ਧਰਤੀ ਨੂੰ ਠੰਡੀ ਵੀ ਰੱਖਦਾ।
ਜਿਹੜੇ ਆਪਣੇ ਟੋਟਲੀ ਐਟਮੋਸਫੀਅਰ ਨੂੰ ਠੰਡਾ ਰੱਖਣ ਦੇ ਲਈ, ਉਹਦੇ ਲਈ ਵੀ ਪਾਣੀ ਚਾਹੀਦਾ ਹੈ ਨਾ, ਜਿੱਥੇ ਲੱਗਦਾ ਉਹ ਹਮੇਸ਼ਾ ਠੰਡਾ ਹੁੰਦਾ। ਬਾਕੀ ਫਿਰ ਹੈਗੇ ਵੀ ਜਿੰਨੇ ਆਪਣੇ ਜਿਹੜੇ ਮਾੜੀਆਂ ਚੀਜ਼ਾਂ ਗੇ, ਜਿੱਦਾਂ ਸਾਲਟ ਆ, ਹੋਰ ਕਈ ਤੱਤ ਆ, ਉਹਨਾਂ ਨੂੰ ਵੀ ਵਾਸ਼ ਕਰਨ ਲਈ, ਉਹਨਾਂ ਨੂੰ ਡਰੇਨ ਕਰਨ ਲਈ ਉੱਥੇ ਵੀ ਪਾਣੀ ਦੀ ਲੋੜ ਪੈਂਦੀ ਹੈ ਨਾ। ਵੀ ਇਹ ਸਾਰੇ ਕਈ ਕਾਜ਼ਜ਼ ਆ। ਤੇ ਜਦੋਂ ਆਪਾਂ ਦੇਖਦੇ ਆ ਪਾਣੀ ਨੂੰ, ਪਾਣੀ ਦੇ ਜਿਹੜੇ ਕ੍ਰਿਟੀਕਲ ਪੈਰਾਮੀਟਰਸ ਦੇਖ ਰਹੇ ਆ, ਉਹ ਮੇਨ ਆ ਜਾਂਦੇ ਆ ਵੀ ਪੀਐਚ ਹੈ ਨਾ। ਤੇ ਪਰ ਜੇ ਨਾ ਦੇਖਿਆ ਜਾਵੇ ਪਾਣੀ ਵਿੱਚ ਹੈ ਕੀ ਜੀ, ਪਾਣੀ ਆਉਂਦਾ ਉਹਦਾ ਇੱਕ ਪੀਐਚ ਲੈਵਲ ਆ, ਉਹਦੇ ਵਿੱਚ ਕੈਲਸ਼ੀਅਮ ਆ, ਜਿਹੜੇ ਮੈਗਨੀਜ਼ੀਅਮ ਆ, ਸੋਡੀਅਮ ਆ, ਤੇ ਫਿਰ ਆ ਜਾਂਦੀ ਕਲੋਰਾਈਡ ਆ, ਸਲਫਾਈਡ ਆ, ਬਾਇਓਕਾਰਬੋਨੇਟਸ ਆ, ਪਾਣੀ ਵੀ ਇਹਦਾ ਚਾਰਜ ਆ, ਇੱਕ ਪਲੱਸ ਚਾਰਜ ਨਿਊਟ੍ਰੀਐਂਟ ਆਉਂਦੇ, ਇੱਕ ਨੈਗੇਟਿਵ ਚਾਰਜ, ਜਿਹੜੇ ਕਿ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ। ਜਿਹੜੇ ਪੋਜ਼ਿਟਿਵ ਆ ਉਹ ਕੈਟਾਇਨਸ ਆ, ਜਿੱਦਾਂ ਕੈਲਸ਼ੀਅਮ, ਮੈਗਨੀਜ਼ੀਅਮ, ਸੋਡੀਅਮ, ਪੋਟੈਸੀਅਮ ਆਪਾਂ ਪਾਉਂਦੇ ਆ, ਆਇਰਨ ਪਾਉਂਦੇ, ਮੈਗਨੀਜ਼, ਕਾਪਰ, ਇਹ ਸਾਰੇ ਪੋਜ਼ਿਟਿਵ ਚਲੇ ਜਾਂਦੇ ਆ। ਨੈਗੇਟਿਵ 'ਚ ਆ ਜਾਂਦੇ ਆ ਬਾਇਓਕਾਰਬੋਨੇਟ, ਕਲੋਰਾਈਡ, ਬੋਰਾਨ, ਸਲਫੇਟ ਹੈ ਨਾ। ਇਹ ਚੀਜ਼ਾਂ ਸਾਰੀਆਂ ਪਾਣੀ ਦੇ ਥਰੂ ਆਉਂਦੀਆਂ ਗਈਆਂ ਹੈ ਨਾ। ਤੇ ਕੁਐਸਚਨ ਇਹ ਹੁੰਦਾ ਗਾ ਵੀ ਜੇ ਤਾਂ ਇਹ ਥੋੜੀ ਮਾਤਰਾ 'ਚ ਆਉਣ ਫਿਰ ਤਾਂ ਇਹ ਬਹੁਤ ਵਧੀਆ ਗਈ। ਜਦੋਂ ਇਹ ਜਿੱਥੇ ਇੱਥੇ ਜਿੱਦਾਂ USDA ਨੇ, ਗਵਰਨਮੈਂਟ ਨੇ ਇੱਥੇ ਸਪੈਕ ਲਾਈ ਹੈ ਵੀ ਇਹ ਕਿੰਨੀਆਂ ਹੋ ਸਕਦੀਆਂ, ਉਹ ਵੱਧਦੀਆਂ ਘੱਟਦੀਆਂ। ਜਦੋਂ ਵੱਧਦੀਆਂ ਘੱਟਦੀਆਂ ਫਿਰ ਉਹ ਸਾਡੀ ਖੇਤੀਬਾੜੀ ਨੂੰ ਡੈਮੇਜ ਕਰਦੀਆਂ, ਇੰਪੈਕਟ ਪਾਉਂਦੀਆਂ। ਉਹਦੇ ਆਪਾਂ ਜਾਣਦੀ ਜਦੋਂ ਡੀਟੇਲ 'ਚ ਜਾ ਕੇ ਦੇਖਦੇ ਆ ਵੀ ਉਹ ਕਿਹੜੀਆਂ ਚੀਜ਼ਾਂ ਤੇ ਉਹਨੂੰ ਕਿੱਦਾਂ ਅੰਡਰਸਟੈਂਡ ਕੀਤਾ ਜਾਵੇ ਹੈ ਨਾ। ਪਰ ਲਾਸਟ ਟਾਈਮ ਆਪਾਂ ਪੀਐਚ ਦੀ ਗੱਲ ਕੀਤੀ ਸੀ। ਬਿਲਕੁਲ। ਪੀਐਚ ਵੀ ਕਿੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੀਐਚ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਗਈਆਂ। ਇੱਕ ਤਾਂ ਪੀਐਚ ਦੇ ਵਿੱਚ ਆਉਂਦਾ ਗਾ ਕਿ ਆਪਣੇ ਵੀ ਦੇਖੋ, ਜੇ ਆਪਾਂ ਜਨੈਰਿਕ ਪੀਐਚ ਦਾ ਲੈਵਲ ਆ ਨਾ, ਤੁਸੀਂ 4 ਤੋਂ 14 ਤੱਕ ਦੇਖ ਲਓ, ਭਾਵੇਂ 0 ਤੋਂ 14 ਤੱਕ ਦੇ ਹੈਗਾ ਹੈ ਨਾ ਜੀ। ਜਿਹੜਾ ਆਪਣੇ ਵੀ ਜਾਂਦੀ ਕਈ ਚੀਜ਼ਾਂ ਹੈਗੀਆਂ, ਜਿੱਦਾਂ ਲੈਮਨ ਜੂਸ ਆ, ਉਹਦਾ ਪੀਐਚ 2 ਕਾ ਹੈ ਨਾ। ਜਿੱਦਾਂ ਵਿਨੇਗਰ ਆ, ਉਹਦਾ ਪੀਐਚ 3 ਆ। ਜੇ ਆਪਾਂ ਦੇਖਿਆ ਜਾਵੇ ਆ ਜਿਹੜਾ ਨੋਰਮਲ ਜਾਣੀ ਦੀ ਆਪਣੇ ਸਟਮਕ ਦੇ ਵਿੱਚ ਉਹ 4 ਹੁੰਦਾ ਹੈ ਨਾ, ਜਿਹੜਾ ਡਿਜ਼ੋਲਵ ਕਰਦਾ। ਜਦੋਂ ਆਪਾਂ ਦੁੱਧ ਪੀਂਦੇ ਆ ਉਹਦਾ 6-7 ਹੋ ਜਾਂਦਾ, ਨਿਊਟਰਲ ਹੋ ਜਾਂਦਾ ਉੱਥੇ। ਹਾਂ, ਤੇ ਜੇ ਤੁਸੀਂ ਫਿਰ ਉਦੋਂ ਜ਼ਿਆਦਾ ਦੇਖੋ, ਬੇਕਿੰਗ ਸੋਡਾ ਆ ਗਿਆ ਹੈ ਨਾ, ਮਿਲਕ ਮੈਗਨੀਜ਼ੀਆ ਪੀਂਦੇ ਆ ਕਈ ਵਾਰੀ ਜਦੋਂ ਢਿੱਡ 'ਚ ਪ੍ਰੋਬਲਮਾਂ ਹੁੰਦੀਆਂ, ਉਹਦੇ ਨਾਲ ਉਹ ਪੀਐਚ ਬੈਲੈਂਸ ਕਰਦੇ ਆ। ਤੇ ਜਦੋਂ ਆਪਾਂ ਦਰਖਤਾਂ ਦਾ ਵੀ ਪੀਐਚ ਨੂੰ ਪਾਣੀ ਦਿੰਦੇ ਆ, ਉਹ ਵੀ ਬੈਲੈਂਸ ਕਰਨਾ ਪੈਣਾ। ਹੁਣ ਕਈ ਚੀਜ਼ਾਂ ਅੱਗੇ ਜਿੱਦਾਂ ਬਹੁਤ ਸੋਹਣੇ ਗ੍ਰੈਫਸ ਮਿਲੇ ਆ ਹੈ ਨਾ, ਜਿਹੜੇ ਪੀਐਚ ਸੋਇਲ ਦੇ ਆਉਂਦੇ ਆ। ਜਿਹੜਾ ਤਾਂ ਆਈਡੀਅਲੀ ਪੀਐਚ ਆ, ਜਿੱਦਾਂ ਸਟਰੋਂਗ ਐਸਿਡ ਲਾ ਲਓ, ਜਿਹੜਾ 5 ਤੋਂ ਹੇਠਾਂ ਗਾ ਹੈ ਨਾ, ਉਹ ਬਹੁਤ ਸਟਰੋਂਗ ਆ। ਉਹਦੇ ਨਾਲ ਜਿੰਨੀ ਆਪਾਂ ਨਾਈਟ੍ਰੋਜਨ, ਫਾਸਫਰਸ, ਪੋਟੈਸੀਅਮ, ਸਲਫਰ, ਇਹ ਜਿੰਨੀਆਂ ਵੀ ਚੀਜ਼ਾਂ ਪਾਉਂਦੇ ਆ, ਇਹ ਅਵੇਲੇਬਲ ਨਹੀਂ। ਉਹ ਤੁਸੀਂ ਗਰਾਊਂਡ 'ਚ ਕਿੰਨੀਆਂ ਪਾ ਲਓ, ਉਹ ਦਰਖਤ ਨੂੰ, ਬੂਟੇ ਨੂੰ ਨਹੀਂ ਮਿਲਣੀਆਂ। ਓਕੇ। ਤੇ ਦੂਸਰੇ ਤੌਰ ਤੇ ਜੇ ਪੀਐਚ ਅਲਕਲਾਈਨ ਜ਼ਿਆਦਾ ਗਾ ਹੈ ਨਾ, ਜਾਂਦੀ ਤੁਸੀਂ 8 ਦੇ ਨੇੜੇ ਲਾ ਲਓ, ਫਿਰ ਹੁੰਦਾ ਕਿ ਤੁਹਾਡੇ ਆਇਰਨ, ਮੈਗਨੀਜ਼, ਬੋਰਾਨ, ਕਾਪਰ, ਇਹ ਚੀਜ਼ਾਂ ਨਹੀਂ ਮਿਲਦੀਆਂ ਹੈ ਨਾ। ਤੇ ਜਦੋਂ ਤੁਹਾਨੂੰ ਉਹੀ ਸੇਮ ਥਿੰਗ ਜਿੱਦਾਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਸੋਇਲ ਦੇ ਪੀਐਚ ਨੂੰ ਲੈ ਕੇ, ਜੇ ਆਪਾਂ ਗੱਲ ਕੀਤੀ ਸੀਗੀ ਵੀ ਭਾਈ ਜੇ ਉਹ ਬਰਾਬਰ ਨਹੀਂ ਤਾਂ ਉਹਨੂੰ ਬਰਾਬਰ ਕਰਨ ਦੇ ਲਈ, ਬੈਲੈਂਸ ਕਰਨ ਦੇ ਲਈ ਆਪਾਂ ਨੂੰ ਕੁਛ ਪਾਉਣਾ ਪੈਂਦਾ, ਕੁਛ ਕੱਢਣਾ ਪੈਂਦਾ, ਕੁਛ ਉਹ ਚੀਜ਼ ਕਰਨੀ ਪੈਂਦੀ ਆ। ਤੇ ਜੇ ਪਹਿਲਾਂ ਸੋਇਲ ਵੀ ਦਾ ਪੀਐਚ ਤੁਹਾਡਾ ਬੈਲੈਂਸ ਨਹੀਂ, ਉੱਤੋਂ ਤੁਸੀਂ ਅਨਬੈਲੈਂਸਡ ਪਾਣੀ ਪਾ ਰਹੇ ਆ, ਤਾਂ ਉਹ ਤਾਂ ਕੰਮ ਹੋਰ ਵੀ ਜ਼ਿਆਦਾ ਫਿਰ ਰੁੱਖ ਦੇ ਲਈ ਟੋਟਲੀ ਖਰਾਬ, ਡਬਲ ਖਰਾਬ ਹੋ ਗਿਆ। ਨਹੀਂ, ਬਹੁਤ ਜ਼ਿਆਦਾ ਖਰਾਬ ਹੋ ਜਾਂਦਾ। ਆਪਾਂ ਜਿਹੜੇ ਲਾਸਟ 2 ਪ੍ਰੋਗਰਾਮ ਕੀਤੇ ਸੋਇਲ ਤੇ, ਕਾਫੀ ਵੀਰਾਂ ਦੇ ਕਾਲ ਆਏ ਆ ਵੀ ਸਾਡੇ ਕਈ ਇਸ਼ੂਜ਼ ਲੱਗਦੇ ਆ। ਮੈਂ ਕਈਆਂ ਦੇ ਖੇਤ 'ਚ ਵੀ ਜਾ ਕੇ ਦੇਖਿਆ, ਉਹ ਹੈਗੇ ਆ। ਠੀਕ ਹੈ। ਤੇ ਉਹ ਹੁੰਦਾ ਕੀ ਆ ਕਿ ਉਹ ਤੁਸੀਂ ਆਪ ਬਹੁਤ ਜ਼ੋਰ ਨਾਲ ਖੇਤੀ ਕਰ ਰਹੇ ਆ ਹੈ ਨਾ, ਪਾ ਰਹੇ ਆ, ਮਿਹਨਤ ਬਹੁਤ ਕਰ ਰਹੇ ਆ, ਖਰਚਾ ਬਹੁਤ ਹੋ ਰਿਹਾ ਹੈਗਾ,
ਪਰ ਉਹ ਦਰਖਤਾਂ 'ਚ ਫਰਕ ਨਹੀਂ ਪੈਂਦਾ, ਨਾ ਹੀ ਉਹ ਯੀਲਡ 'ਚ ਫਰਕ ਪਊ। ਜਿਹੜੇ ਪਲਾਂਟ ਆ ਉਹ ਛੇਤੀ ਜਾਣੀ ਦੀ ਸਟ੍ਰੈਸ ਦੇ ਵਿੱਚ ਆਉਣਗੇ, ਉਹ ਪੱਤੇ ਡਿੱਗਣੇ ਸ਼ੁਰੂ ਹੋ ਜਾਣਗੇ। ਤੇ ਜੇ ਤੁਸੀਂ ਪਾਣੀ ਪੂਣੀ ਲਾਓ ਫਿਰ ਉਹਦਾ ਜਾਣੀ ਦੀ ਇਹ ਪੀਐਚ ਦਾ ਬਹੁਤ ਇਫੈਕਟ ਆ ਕਿ ਮੋਸਟਲੀ ਜਿਹੜੇ ਖੇਤਾਂ ਦੇ ਵਿੱਚ ਪ੍ਰੋਬਲਮ ਆ ਨਾ ਉਹ ਉਹਨਾਂ ਦੇ ਵਿੱਚ ਐਸਿਡ ਰੱਖਣਾ ਪੈਂਦਾ ਇਹਨੂੰ ਬੈਲੈਂਸ ਕਰਨ ਦੇ ਲਈ ਵੀ ਜਿਹੜਾ ਪੀਐਚ ਤੁਹਾਡਾ 6.5 ਤੋਂ 7 ਤੱਕ ਰਹੇ। ਤੇ ਜਿਹੜਾ 6.5 ਤੋਂ 7 ਤੱਕ ਪੀਐਚ ਆ ਉਹ ਫਿਰ ਸੋਇਲ ਦੇ ਵਿੱਚੋਂ ਚੀਜ਼ਾਂ ਚੱਕ ਲੈਂਦਾ। ਤੇ ਜਿਹੜੀਆਂ ਜਾਣੀ ਦੀ ਸਲਾਈਟਲੀ ਜਿੱਦਾਂ ਬਾਡੀ ਦੇ ਵਿੱਚ ਵੀ ਆ ਕਈ ਚੀਜ਼ਾਂ ਉਹਨੂੰ ਜਦੋਂ ਆਪਾਂ ਫੋਲੀਅਰ ਕਰਦੇ ਹਾਂ ਹੋਰ ਕਰਦੇ ਹਾਂ ਉਹਨਾਂ ਵਿੱਚ ਵੀ ਐਸਿਡ ਹੁੰਦੇ ਹੈ ਨਾ। ਤੁਹਾਡਾ ਦੇਖੋ ਸੋਇਲ ਦਾ ਪੀਐਚ ਹੋ ਗਿਆ, ਮੁੜ ਕੇ ਫਿਰ ਆ ਪੀਐਚ ਹੋ ਗਏ ਆ ਜਿਹੜੇ ਪਾਣੀ ਚੋਂ ਆਉਂਦਾ, ਤੇ ਪੀਐਚ ਹੈਗੇ ਜਿਹੜੇ ਤੁਸੀਂ ਨਿਊਟਰੀਐਂਟਸ ਪਾਉਂਦੇ ਆ ਉਹਨਾਂ ਦੇ ਵੀ ਆਪਦੇ ਅੱਡ ਅੱਡ ਆ। ਤੇ ਮੇਨ ਗੋਲ ਤੁਹਾਡਾ ਹੈਗਾ ਵੀ ਆਪਾਂ ਉਹ ਤਿੰਨਾਂ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਿੱਦਾਂ ਕਰਨਾ ਹੈ ਨਾ। ਤੇ ਜਿੱਥੇ ਪੀਐਚ ਜ਼ਿਆਦਾ ਹੈਗੇ ਉੱਥੇ ਤਾਂ ਪ੍ਰੋਬਲਮਸ ਆਉਣੀ ਆ, ਉੱਥੇ ਤਾਂ ਜਾਣੀ ਦੀ ਨਾ ਇੰਨਾ ਵੀ ਖੇਤੀ ਕਈਆਂ ਵੀ ਜਿੰਨਾ ਚਿਰ ਉੱਥੇ ਸਲਫੈਰਿਕ ਐਸਿਡ ਰੱਖੀਦਾ ਉਹ ਐਸਿਡ ਥੋੜਾ ਜਿਹਾ ਪੀਐਚ ਹੇਠਾਂ ਲੈ ਆਉਂਦਾ ਹੈ ਨਾ। ਤੇ ਜੇ ਉਹ ਕਈਆਂ ਦੇ ਤਾਂ ਹੁਣ ਪੀਐਚ ਪਾਣੀ ਦਾ ਪੀਐਚ ਇੰਨਾ ਖਰਾਬ ਆ ਕਿ ਉਹਨਾਂ ਦੇ ਪਾਣੀ ਦੇ ਜਾਣੀ ਦੀ ਕਾਂਸਟੈਂਟਲੀ ਉਹ ਬਹੁਤ ਜ਼ਿਆਦਾ ਮਾਤਰਾ ਤੇ ਉਹ ਸਲਫੈਰਿਕ ਐਸਿਡ ਪਾਉਣਾ ਪੈਂਦਾ ਤਾਂ ਜਾ ਕੇ ਉਹ ਬੈਲੈਂਸ ਹੁੰਦਾ। ਪਰ ਜਦੋਂ ਤੁਸੀਂ ਉਹ ਐਸਿਡ ਪਾਉਂਦੇ ਆ ਉਹਦੇ ਆਪਦੇ ਵੀ ਇਸ਼ੂਸ ਹੈਗੇ। ਠੀਕ ਹੈ। ਹੋਰ ਚੀਜ਼ਾਂ ਦੇ ਵੀ ਇੱਕ ਤਾਂ ਚਲੋ ਪੀਐਚ ਹੋ ਗਿਆ ਹੈ ਨਾ, ਤੇ ਫਿਰ ਹੈਗੇ ਵੀ ਜਿਹੜੇ ਮੇਨ ਚੀਜ਼ਾਂ ਗਿਣੀਆਂ ਜਾਂਦੀਆਂ ਗੀਆਂ ਨਾ ਬਈ ਸਾਲਟ ਦਾ ਬਹੁਤ ਜਿਹੜਾ ਕਾਨਸਨਟ੍ਰੇਸ਼ਨ ਹੈ ਨਾ ਉਹ ਬਹੁਤ ਆ ਰਹੀ ਹੈ। ਠੀਕ ਹੈ। ਉਹਦੀ ਮੈਜ਼ਰਮੈਂਟ ਆ ਉਹ ਮੋਸਟਲੀ ਮੈਜ਼ਰ ਕੀਤਾ ਜਾਂਦਾ ਜਦੋਂ ਪਾਣੀ ਦੇ ਟੈਸਟ ਕਰੀਦਾ ਅਸੀਂ ਈਸੀ ਦੇ ਤੌਰ ਤੇ ਹੈ ਨਾ। ਈਸੀ ਉਹ ਤੁਹਾਨੂੰ ਮੈਜ਼ਰ ਕਰਕੇ ਦੱਸਦੇ ਆ ਇਲੈਕਟ੍ਰੀਕਲ ਕੰਡਕਟਿਵਿਟੀ ਹੈ ਨਾ, ਵੀ ਜਿਹੜੇ ਉਹ ਚਾਰਜ ਆਇਨਸ ਆ ਉਹਨਾਂ ਦੇ ਵਿੱਚ ਚਾਰਜ ਮੂਵਮੈਂਟ ਕੀ ਆ ਹੁੰਦਾ ਕੀ ਆ। ਜਦੋਂ ਜਿਹੜੇ ਸੋਇਲ ਆ ਜਿਹੜਾ ਪਾਣੀ ਆ, ਪਾਣੀ ਦੇ ਵਿੱਚ ਜਦੋਂ ਨੂਣ ਦੀ ਮਾਤਰਾ ਜ਼ਿਆਦਾ ਹੋਵੇ ਹੈ ਨਾ ਉਹ ਮੈਜ਼ਰ ਹੋ ਜਾਂਦੀ ਹੈ। ਉਹ ਜਦੋਂ ਸੋਇਲ 'ਚ ਜਾਂਦੀ ਆ, ਸੋਇਲ ਆਪਾਂ ਜਿੱਦਾਂ ਪਿਛਲੇ ਵਾਰੀ ਕਿਹਾ ਸੀਗਾ ਵੀ ਜਿਹੜਾ ਸੈਂਡੀ ਸੋਇਲ ਆ ਉਹਦੇ ਵੱਡੇ ਪਾਰਟੀਕਲਸ ਹੁੰਦੇ ਆ, ਜਿਹੜਾ ਆਲਕਲਾਈਨ ਆ ਉਹਦੇ ਛੋਟੇ ਹੁੰਦੇ ਆ ਜੀ। ਉਹਦੇ ਉਹ ਵੱਡੇ ਛੋਟੇ ਹੋਣ ਦੇ ਨਾਲ ਆਲਕਲਾਈਨ ਜਿੱਦਾਂ ਉਹਦੇ ਵਿੱਚ ਜਦੋਂ ਨੂਣ ਉਹਦੇ ਨਾਲ ਲੱਗ ਜਾਂਦਾ ਨਾ ਉਹ ਚਿਪ ਜੇ ਕਰਨ ਲੱਗ ਜਾਂਦਾ, ਉਹ ਪਿਓਰ ਨਹੀਂ ਹੁੰਦਾ। ਉਹ ਜਿੱਦਾਂ ਆਪਣੇ ਪਾਪੜ ਬਣਦੇ ਹੁੰਦੇ ਆ ਨਾ, ਧਰਤੀ ਤੁਹਾਡੀ ਉਦਾਂ ਬਣਨੀ ਸ਼ੁਰੂ ਹੋ ਜਾਂਦੀ ਹੈ ਜੇ ਟਰੀਟ ਨਾ ਕਰੋ। ਉਹ ਓਵਰ ਟਾਈਮ ਹੁੰਦਾ ਕੀ ਆ ਕਿ ਉਹ ਡਿਪੋਜ਼ਿਟ ਡਿਪੈਂਡ ਕਰਦਾ ਕਿੰਨਾ ਨੂਣ ਆਉਂਦਾ। ਉਹਦੀਆਂ ਵੀ ਯੂਐਸ ਨੇ 5 ਕੈਟਾਗੋਰੀਆਂ ਸਾਈਨ ਕੀਤੀਆਂ ਵੀ, ਜਿਹਦੀ ਤਾਂ ਈਸੀ 1.5 ਤੋਂ ਹੇਠਾਂ ਗਈ ਉਹ ਕਹਿੰਦੇ ਹੁੰਦੇ ਆ ਵੀ ਨੋਰਮਲ ਆ, ਇਹ 'ਚ ਨੂਣ ਠੀਕ ਆ। ਜਿਹਦੀ 1.5 ਤੋਂ 3 ਤੱਕ ਆ ਉਹ ਕਹਿੰਦੇ ਆ ਲੋ ਆ ਸਲੈਨਿਟੀ, ਇਹਨੂੰ ਮਾੜਾ ਮੋਟਾ ਟੈਕਸਚਰ 'ਚ ਫਰਕ ਪਊਗਾ ਪਰ ਫਿਰ ਕਰਾਪ 'ਚ ਫਰਕ ਪੈਂਦਾ ਇੰਨਾ ਨਹੀਂ। ਜਦੋਂ 3 ਤੋਂ 5 ਹੋ ਜਾਂਦੀ ਆ ਉਹ ਸੈਮਾਈ ਟਾਲਰੈਂਟ ਆ, ਕਈ ਕਰਾਪ ਉਹਨੂੰ ਨਹੀਂ ਚੱਲਦੇ ਹੈ ਨਾ ਵੀ ਨੂਣ ਜ਼ਿਆਦਾ। ਜਦੋਂ 5 ਤੋਂ 10 ਹੋ ਜਾਂਦੇ ਆ ਉਹ ਤਾਂ ਕਹਿੰਦੇ ਜਾਂਦੀ ਇੱਥੇ ਸੂਟੇਬਲ ਨਹੀਂ, ਇੱਥੇ ਕਰਾਪ ਨਹੀਂ ਹੋਣਾਗਾ ਹੈ ਨਾ। ਇੱਕ ਤਾਂ ਜਾਣੀ ਦੀ ਉਹ ਜਦੋਂ ਨੂਣ 'ਚ ਇੰਨਾ ਚੱਕ ਹੋ ਜਾਂਦਾ ਜਿਹੜਾ ਪਲਾਂਟ ਆ ਉਹ ਆਪੇ ਮੈਟਾਬੋਲਿਜ਼ਮ ਆਪਦੀ ਬੰਦ ਕਰ ਦਿੰਦਾ। ਠੀਕ ਹੈ। ਤੇ ਦੂਸਰਾ ਹੈਗਾ ਗਾ ਵੀ ਜਿਹੜਾ ਨੂਣ ਦੇ ਨਾਲ ਆਪਣੇ ਸੋਇਲ ਦੇ ਵਿੱਚ ਸਪੈਸ਼ਲੀ ਜਿਹੜੀਆਂ ਹਾਰਡ ਸੋਇਲ ਆ, ਜਿਹੜੀਆਂ ਆਲਕਲਾਈਨ ਸੋਇਲ ਆ ਜੀ, ਉਹਨਾਂ ਦੇ ਵਿੱਚ ਉਹ ਇਕੱਠੇ ਹੋ ਕੇ ਨਾ ਇੱਕ ਡਿਪੋਜ਼ਿਟ ਇੱਕ ਲੇਅਰ ਬਣਨਾ ਸ਼ੁਰੂ ਹੋ ਜਾਂਦਾ ਸੋਇਲ 'ਚ। ਕਈ ਵਾਰੀ ਉਹ ਫੁੱਟ ਤੇ ਹੁੰਦਾ, ਕਈ ਵਾਰੀ 2 ਫੁੱਟ ਤੇ ਹੁੰਦਾ ਹੈ ਨਾ। ਤੇ ਤੁਹਾਡੀ ਧਰਤੀ ਜਾਣੀ ਦੀ ਜਦੋਂ ਤੁਸੀਂ ਉੱਥੇ ਪਾਣੀ ਪਾਉਂਦੇ ਆ ਲਾਉਂਦੇ ਆ, ਚਾਹੇ ਜਦੋਂ ਤੁਸੀਂ ਉਹਨੂੰ ਕੋਈ ਨਿਊਟਰੀਐਂਟ ਦਿੰਦੇ ਆ, ਜੇ ਤੁਹਾਡੀ ਜੜ ਉੱਥੋਂ ਪਾਸੇ ਹੋਵੇ ਉਹ ਜੜ੍ਹਾਂ 'ਚ ਹੀ ਹੁੰਦਾ ਵੀ ਜੜ ਨੂੰ ਮੁੜ ਕੇ ਉਹਦਾ ਐਂਡ ਰਿਜ਼ਲਟ ਇਹ ਹੁੰਦਾ ਵੀ ਜਿਹੜੀਆਂ ਸਾਲਟ ਵਾਲੀਆਂ ਜ਼ਮੀਨਾਂ ਨਾ ਉੱਥੇ ਇੱਕ ਤਾਂ ਪਾਣੀ ਨਹੀਂ ਲੱਗਦਾ
ਕਿਉਂ ਠੀਕ ਹੈ, ਪਾਣੀ ਉਹ ਚੱਕਣ ਨਹੀਂ ਦਿੰਦਾ। ਉਸ ਠੀਕ ਹੈ। ਲੇਅਰ ਤੇ ਨਾ ਕਿਉਂ ਉੱਥੋਂ ਬੰਦ ਕੀਤਾ ਹੁੰਦਾ, ਜਿੱਦਾਂ ਆਪਣੇ ਕੰਧ ਲੱਗ ਜਾਂਦੀ ਏਦਾਂ ਲੱਗ ਜਾਂਦਾ। ਜਿੱਦਾਂ ਕਹਿ ਲਓ ਵੀ ਪਲਾਸਟਿਕ ਦੀ ਲੇਅਰ ਲਾਤੀ ਵੀ ਬੰਦ ਹੋ ਗਿਆ, ਥੱਲੇ ਨਹੀਂ ਜਾਣਾ ਕੰਮ। ਥੱਲੇ ਨਹੀਂ ਜਾਣਾਗਾ ਹੂੰ, ਪਾਣੀ, ਨਾ ਹੀ ਉਹ ਉੱਥੋਂ ਜਿਹੜੇ ਸਾਈਡਾਂ ਤੇ ਜਾਊ, ਉੱਥੇ ਜਾਣੀ ਦੀ ਉਹ ਖੜਨਾ ਸ਼ੁਰੂ ਹੋ ਜਾਂਦਾ। ਹਾਂ, ਫਲੋਰ ਪੈ ਜਾਣਾ ਉੱਥੇ, ਹਾਂ। ਫਲੋਰ ਪੈਕਡ ਹੋ ਜਾਂਦੀ ਆ, ਤੇ ਹੂੰ, ਫਿਰ ਜਿਹੜਾ ਨਿਊਟ੍ਰੀਅਨ ਆ ਜਦੋਂ ਤੁਸੀਂ ਉਹ ਪਾਣੀ 'ਚ ਪਾ ਕੇ ਭੇਜਦੇ ਹੋ, ਉਹ ਵੀ ਜੜ੍ਹਾਂ ਨੂੰ ਨਹੀਂ ਮਿਲਦਾ। ਉਹ ਵੀ ਉੱਤੇ ਹੀ ਤੇ ਰਹਿ ਜਾਂਦਾ। ਹਾਂ, ਉਹਦਾ ਐਂਡ ਰਿਜ਼ਲਟ ਇਹ ਹੁੰਦਾ ਵੀ ਜੇ ਤੁਸੀਂ ਪਾਣੀ ਲਾਉਂਦੇ ਆ, ਤੁਹਾਡੇ ਬੂਟੇ ਤੀਜੇ ਕੁ ਦਿਨ ਉਹ ਏਦਾਂ ਲੱਗਦਾ ਵੀ ਜਾਣੀ ਦੀ ਇਹਨਾਂ ਤੇ ਸਟ੍ਰੈਸ ਬਹੁਤ ਆਈ ਆ। ਹੂੰ, 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 ਹੂੰ। ਚਾਹੇ ਪਲਾਂਟ ਤੇ ਵੀ ਜਾਣੀ ਦੀ ਜਾਣੀ ਦੀ ਲੱਗਦਾ ਕਿਤੇ ਪਾਣੀ ਲੱਗਿਆ ਨਹੀਂ, ਪਰ ਉਹ ਫਿਰ ਤੁਸੀਂ ਆਪ ਨੂੰ ਕਈਆਂ ਦੇ ਵੀਰਾਂ ਦੇ ਆਉਂ ਵੀ ਆ ਵੀ ਉਹ ਕਹਿੰਦੇ ਵੀ ਉੱਪਰੋਂ ਸੋਇਲ ਚੰਗਾ ਗਾ, ਹੇਠਾਂ ਤਾਂ ਦੇਖਿਆ ਨਹੀਂ, ਪਰ ਉਹ ਹੇਠਾਂ ਕਈ ਵਾਰੀ ਅਲਕਲਾਈਨ ਹੁੰਦਾ। ਹੂੰ, ਸੈਂਡੀ ਸੋਇਲ ਦੇ ਵਿੱਚ ਵੀ ਇਹ ਸੇਮ ਇਸ਼ੂਜ਼ ਆ ਰਹੇ ਆ ਵੀ ਜਿਹੜੇ ਜਾਣੀ ਦੀ ਉਹ ਸੈਂਡੀ ਸੋਇਲ ਆ, ਉਹਦੇ ਵਿੱਚ ਵੀ ਜਿੱਥੇ ਨੂਣ ਆ, ਨੂਣ ਉਹ ਬਲਾਕ ਕਰ ਦਿੰਦਾ। ਮੁੜ ਕੇ ਫਿਰ ਜਿੱਥੇ ਉਹ ਲੀਚ ਹੁੰਦਾ, ਉਹ ਜ਼ਿਆਦਾ ਲੀਚਿੰਗ ਸ਼ੁਰੂ ਹੋ ਜਾਂਦੀ ਆ। ਵੀ ਹੂੰ, ਇਹਦੇ ਲਈ ਆਪਾਂ ਜਿਹੜੇ ਹੁਣ ਆਪਣੇ ਜਿਪਸਮ ਬਹੁਤ ਪਾਉਂਦੇ ਆ ਮਾਤਰਾ, ਜਿਪਸਮ ਹੁੰਦੀ ਆ ਕੈਲਸ਼ੀਅਮ ਸਲਫੇਟ, ਠੀਕ ਆ। ਵੀ ਉਹ ਜਿਹੜੀ ਕੈਲਸ਼ੀਅਮ ਅਵੇਲੇਬਲ ਕਰੇ, ਉਹਨੂੰ ਨੂਣ ਨੂੰ ਬੈਲੈਂਸ ਕਰਦੀ ਰਹੇ, ਹੈ ਨਾ? ਹੂੰ। ਤੇ ਉਹਦੇ ਨਾਲ ਬਹੁਤ ਜਾਣੀ ਦੀ ਉਹ ਤੁਸੀਂ ਪੂਰਾ ਨਹੀਂ ਕਰ ਸਕਦੇ। ਸੋ ਜਸਵੀਰ ਜੀ, ਜਦੋਂ ਆਪਾਂ ਲੂਣ ਕਹਿੰਦੇ ਆ ਤੇ ਆਪਣੇ ਦਿਮਾਗ 'ਚ ਰੈਗੂਲਰ ਲੂਣ ਵਾਲੀ ਗੱਲ ਆਉਂਦੀ ਆ, ਤੇ ਅਸਲ ਦੇ ਵਿੱਚ ਜਿਹੜੇ ਪਾਣੀ 'ਚ ਆ ਰਿਹਾ ਲੂਣ ਆ, ਇਹਦੀ ਪਛਾਣ ਕਿੱਦਾਂ ਹੁੰਦੀ? ਕੀ ਟੈਸਟ ਕੀਤੇ ਬਗੈਰ ਆਪਾਂ ਪਤਾ ਕਰ ਸਕਦੇ ਆ ਵੀ ਕੀ ਪਾਣੀ ਦੇ ਵਿੱਚ ਇਹ ਲੂਣ ਆ ਰਿਹਾ? ਕੋਈ ਉਸਦੇ ਸਿੰਪਟਮ ਹੁੰਦੇ ਆ ਪਾਣੀ ਦੇ ਵਿੱਚ ਅਜਿਹੀ ਚੀਜ਼? ਪਾਣੀ ਦੇ ਵਿੱਚ ਦੇਖਣ ਨੂੰ ਪਾਣੀ ਉਹ ਠੀਕ ਲੱਗਦਾ ਹੁੰਦਾ, ਸਾਫ਼ ਲੱਗਦਾ। ਸਾਫ਼ ਲੱਗਦਾ ਹੁੰਦਾ। ਹੁਣ ਕਈ ਆਪਣੇ ਰੈਫਰ ਕਰਦੇ ਆ ਵੀ ਸਾਡਾ ਪਾਣੀ ਮਿੱਠਾ ਬਹੁਤ ਆ, ਹੂੰ, 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 ਹੈ ਨਾ? ਕਈਆਂ ਦੇ ਜਿਨ੍ਹਾਂ ਦੇ ਟੇਸਟ ਬਡ ਆਪਣੇ ਬਹੁਤ ਸਟਰੋਂਗ ਆ ਨਾ, ਹੂੰ, ਉਹ ਟੇਸਟ ਕਰ ਲੈਂਦੇ ਆ ਵੀ ਜਾਣੀ ਦੀ ਉਹ ਕਹਿੰਦੇ ਵੀ ਸਾਡਾ ਪਾਣੀ ਮਿੱਠਾ ਗਾ। ਹੂੰ, 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 ਮਿੱਠੇ ਦਾ ਮਤਲਬ ਇਹੀ ਆ ਕਿ ਸਾਡੇ ਪਾਣੀ 'ਚ ਲੂਣ ਘੱਟ ਆ। ਹੂੰ, ਚਾਹੇ ਲੂਣ, ਚਾਹੇ ਮੈਗਨੀਜ਼, ਚਾਹੇ ਹੋਰ ਜਿਹੜੇ ਜਾਂਦੀ ਨਿਊਟ੍ਰੀਅਨ ਪਾਣੀ 'ਚ ਸਾਰੇ ਆਉਂਦੇ ਆ, ਹੂੰ, ਨਾ, ਵੀ ਉਹ ਘੱਟ ਲੈਵਲ ਤੇ ਆਉਂਦੇ ਆ। ਹੂੰ, ਤੇ ਪਰ ਮੋਸਟਲੀ ਤਾਂ ਇਹ ਟੈਸਟ ਕਰਕੇ ਹੀ ਪਤਾ ਲੱਗਦਾ ਵੀ ਹੂੰ। ਵੀ ਕਿੰਨਾ ਹੈਗਾ ਗਾ, ਤੇ ਇਹਨੂੰ ਕਿੱਦਾਂ ਟਰੀਟ ਕੀਤਾ ਜਾਵੇ। ਠੀਕ ਆ। ਤੇ ਤੇ ਵੀ ਇਹਦਾ ਟੈਸਟ ਕੀ ਬੰਦਾ ਕੋਈ ਹੋਮ ਕਿਟ ਟੈਸਟ ਹੁੰਦਾ ਆ ਜਾਂ ਇਹ ਕਿਸੇ ਤੋਂ ਸਪੈਸ਼ਲ ਉਹਨਾਂ ਤੋਂ ਹੀ ਕਰਵਾਉਣਾ ਪੈਂਦਾ, ਪ੍ਰੋਫੈਸ਼ਨਲਸ ਤੋਂ ਹੀ ਕਰਵਾਉਣਾ ਪੈਂਦਾ? ਨਹੀਂ, ਅੱਜ-ਕੱਲ੍ਹ ਬਹੁਤ ਟੈਸਟ ਮਿਲ ਜਾਂਦੇ ਆ ਔਨਲਾਈਨ, ਜਿਹੜੇ ਪੀਐਚਬੀ, ਈਸੀਵੀ ਟੈਸਟ ਕਰ ਦਿੰਦੇ ਆ, ਠੀਕ ਆ। ਹੈ ਨਾ? ਵੀ ਤੁਸੀਂ ਦੇਖ ਸਕਦੇ ਆ ਵੀ ਕਿਹੜੀ ਮਾਤਰਾ ਦੇ ਆ ਤੇ ਫਿਰ ਉਹਨੂੰ ਟਰੀਟ ਕਿੱਦਾਂ ਕਰਨਾ। ਪਰ ਜਿਹੜੇ ਕਈ ਲੈਬਸ ਬਣੇ ਆ ਜਿਨ੍ਹਾਂ ਦੇ ਕੈਲੀਬ੍ਰੇਟਡ ਸਾਰੇ ਟੂਲ ਹੈਗੇ ਆ, ਤੁਸੀਂ ਪਾਣੀ ਦੀ ਬੋਤਲ ਭਰ ਕੇ ਲੈ ਜਾਓ, ਤੁਹਾਡਾ ਸਾਰਾ ਉਹ ਸਿਰਫ ਇਹੀ ਨਹੀਂ, ਉਹ ਦੂਜੇ ਨਿਊਟ੍ਰੀਐਂਟ ਵੀ ਟੈਸਟ ਕਰਕੇ ਦੇਣਗੇ ਵੀ ਉਹਨਾਂ 'ਚ ਕਿਹੜੀ ਮਾਤਰਾ 'ਚ ਹੈਗੇ ਤੇ ਉਹਨਾਂ ਨੂੰ ਕਿੱਦਾਂ ਟਰੀਟ ਕਰਨਾ। ਮੈਂ ਇੱਕ ਚੀਜ਼ ਇਹਦੇ ਵਿੱਚ ਦੇਖ ਰਿਹਾ ਸੀਗਾ ਵੀ ਆਈ ਥਿੰਕ ਐਵਰੀ ਈਅਰ ਇੱਥੇ ਲੋਕਲ ਸਟੋਰ ਜਿਹੜੇ ਹੋਮ ਡੀਪੋ ਵਗੈਰਾ ਉਹਨਾਂ ਦੇ ਟੈਸਟ ਕਿਟਸ ਫ੍ਰੀ ਵਾਟਰ ਟੈਸਟ ਕਿਟਸ ਜਿਹੜੀਆਂ ਪਈਆਂ ਹੁੰਦੀਆਂ, ਉਹ ਕਹਿੰਦੇ ਵੀ ਵਿਸ਼ੇਸ਼ ਇੱਕ ਜਿਹੜਾ ਉਹ ਘੱਲ ਦਿਓ। ਆਈ ਥਿੰਕ ਕਾਊਂਟੀ ਦੇ ਵਾਟਰ ਡਿਪਾਰਟਮੈਂਟ ਵਾਲੇ ਜਾਂ ਦੂਜੇ ਜਾਣੇ ਉਹ ਤੁਹਾਨੂੰ ਟੈਸਟ ਦਾ ਰਿਪੋਰਟ ਫਿਰ ਬਾਅਦ ਦੇ ਵਿੱਚ ਘੱਲ ਦਿੰਦੇ ਆ। ਤੁਸੀਂ ਉਹ ਇੱਕ ਟੈਸਟ ਟਿਊਬ ਦੇ ਵਿੱਚ ਉਹ ਪਾਣੀ ਭਰ ਕੇ, ਚਾਹੇ ਉਹ ਤੁਹਾਡੇ ਖੇਤ ਵਾਲਾ ਆ ਚਾਹੇ ਘਰ ਵਾਲਾ ਆ, ਤਾਂ ਉਹ ਹੂੰ। ਤੁਸੀਂ ਉੱਥੇ ਘੱਲ ਸਕਦੇ ਹੋ ਤੇ ਉਹਦੇ ਥਰੂ ਵੀ ਤੁਸੀਂ ਆਪਣੇ ਪਾਣੀ ਦਾ ਟੈਸਟ ਕਰਵਾ ਸਕਦੇ ਆ। ਜੇ ਤੁਸੀਂ ਆਪ ਨਹੀਂ ਕਰਨਾ ਤੇ ਉਹਨਾਂ ਦੇ ਥਰੂ ਵੀ ਜਿਹੜਾ ਕਰਾ ਸਕਦੇ, ਕਿਉਂਕਿ ਜਿਹੜੀਆਂ ਸਰਕਾਰਾਂ ਵੀ ਆ ਜਾਂ ਕਾਲਜ ਯੂਨੀਵਰਸਿਟੀਆਂ ਵਾਲੇ ਉਹ ਵੀ ਚੈੱਕ ਕਰਦੇ ਰਹਿੰਦੇ ਆਲੇ ਦੁਆਲੇ ਵੀ ਪਾਣੀ ਦਾ ਪੱਧਰ ਕੀ ਚੱਲ ਰਿਹਾ ਆ, ਕਿਵੇਂ ਚੱਲ ਰਿਹਾ ਵੀ ਕਿਉਂਕਿ ਉਹਨਾਂ ਨੇ ਵੀ ਆਉਣ ਵਾਲੇ ਸਮੇਂ 'ਚ ਉਸ ਦੇ ਹਿਸਾਬ ਦੇ ਨਾਲ ਫਿਰ ਪਾਲਿਸੀਆਂ ਜਨਰੇਟ ਬਣਾਉਣੀਆਂ ਹੁੰਦੀਆਂ। ਐਕਚੁਅਲੀ ਆਪਣੇ ਪਾਲਿਸੀਜ਼ ਆਲਰੇਡੀ ਬਣ ਚੁੱਕੀਆਂ। ਹੂੰ, ਇੱਕ ਪਾਲਿਸੀ ਕੈਲੀਫੋਰਨੀਆ ਦੀ ਆ ਰਹੀ ਹੈ, ਸੀਵੀ ਸੌਕਸ। ਹੂੰ, ਉਹਦਾ ਨਾਂ ਹੀ ਸੀਵੀ ਸੌਕਸ ਆ, ਤੇ ਉਹ ਪਾਸ ਹੋਈ ਵੀ ਆ। ਲਾਗੂ ਮੇਰਾ ਖਿਆਲ ਗਾਹਾਂ ਜਾ ਕੇ 1-2 ਸਾਲਾਂ 'ਚ ਹੋਊਗੀ, ਟਾਈਮ ਫਰੇਮ ਹੈਗਾ। ਜਦੋਂ ਉਹ ਲਾਗੂ ਹੋ ਗਈ ਉਹਨਾਂ ਦਾ ਉਹ ਪਾਲਿਸੀ ਇਹ ਕਹਿੰਦੀ ਆ ਵੀ ਜਿਹੜਾ ਨੂਣ ਵਾਲਾ ਪਾਣੀ ਆ ਤੁਸੀਂ ਧਰਤੀ 'ਚੋਂ ਕੱਢ ਨਹੀਂ ਸਕਦੇ ਕਿ ਤੁਸੀਂ ਸੋਇਲ ਨੂੰ ਡਿਸਟਰੋਏ ਕਰਦੇ। ਅੱਛਾ, ਹਾਂ, ਤੇ ਮੋਸਟਲੀ ਜਿਹੜਾ ਹੁਣ ਇੱਥੇ ਆਪਣੇ ਕੈਲੀਫੋਰਨੀਆ ਦਾ ਬਹੁਤ ਘੱਟ ਏਰੀਆ ਜਿੱਥੇ ਨੂਣ ਨਹੀਂ ਗਾ, ਨੂਣ ਸਭ ਥਾਂ ਤੇ ਹੈ। ਸਭ ਥਾਂ ਤੇ ਆ, ਹਾਂ। ਹਾਂ, ਜੇ ਤੁਸੀਂ ਜ਼ਿਆਦਾ ਪਾਸੇ ਦੂਰ ਚਲੇ ਜਾਵੋ, ਜਿੱਦਾਂ ਜਾਣੀ ਦੀ ਹਿਊਰਾਨ ਵਾਲੀ ਚਲੇ ਜਾਵੋ,
ਬੇਕਰਸਫੀਲਡ ਵਾਲੀ ਚਲੇ ਜਾਵੋ, ਉੱਥੇ ਤਾਂ ਮੂਲੋਂ ਹੀ ਜ਼ਿਆਦਾ ਨੂਨ ਹੈ ਨਾ, ਕਿਉਂ ਸਾਲਟ ਬਹੁਤ ਜ਼ਿਆਦਾ ਹੈਗਾ। ਤੇ ਜਿਹੜਾ ਉਹ ਪਾਣੀ ਆ ਉਹ ਤੁਸੀਂ 1 ਸਾਲ ਬੂਟਿਆਂ ਨੂੰ ਲਾ ਦਿਓ, ਬੂਟੇ ਉਹ ਬਚਣਗੇ ਨਹੀਂ ਗੇ, ਉਹਨਾਂ ਦੇ ਪੱਤੇ ਸਾਰੇ ਹੀ ਸੜ ਜਾਣਗੇ, ਅੰਦਰੋਂ ਸਾਰੇ ਸੈੱਲ ਵੀ ਡੈਮੇਜ ਹੋ ਜਾਂਦੇ। ਤੇ ਮੇਨ ਜਿਹੜਾ ਜਾਣਦੀ ਇਹ ਇਹਦੇ ਕਈ ਟੈਸਟ ਵੀ ਆਉਂਦੇ ਆ, ਹਨਾ। ਫਿਰ ਜਦੋਂ ਇੱਕ ਤਾਂ ਇਹ ਨੂਨ ਦਾ, ਕਿਉਂ ਉਹ ਜਿੱਦਾਂ ਆਪਣੇ ਚਾਣੀ ਬਣਦੀ ਹੁੰਦੀ ਆ ਨਾ, ਇਹ ਪਾਣੀ ਤੁਸੀਂ ਜੇ ਜ਼ਿਆਦਾ ਜਿੱਥੇ ਨੂਨ ਦੀ ਮਾਤਰਾ ਉਹ ਚਾਣੀ ਵਾਂਗੂ ਹੋ ਜਾਂਦਾ। ਜਦੋਂ ਤਾਂ ਤੁਸੀਂ ਪਾਣੀ ਲਾਉਨੇ ਆ ਉਹ ਤਾਂ ਗਿੱਲਾ ਰਹਿੰਦਾ, ਜਦੋਂ ਤੁਸੀਂ ਪਾਣੀ ਬੰਦ ਕਰ ਦਿੱਤਾ ਉਹ ਪਾਰਟੀਕਲਸ ਏਦਾਂ ਬਾਈਂਡ ਹੋ ਜਾਣਗੇ, ਉਹਨੂੰ ਦੁੱਗਣਾ ਐਸਿਡ ਚਾਹੀਦਾ ਹੋਊਗਾ ਉਹਨੂੰ ਜਾਣਦੀ, ਉਹਨੂੰ ਡਿਜ਼ੋਲਵ ਕਰਨ। ਉਹ ਫਿਰ ਓਵਰ ਟਾਈਮ ਇੰਨੇ ਡਿਪੋਜ਼ਿਟ, ਉਹ ਸਾਈਕਲ ਹੀ ਨਹੀਂ ਮੁੱਕਦਾ ਹੈ ਨਾ। ਇਹ ਪ੍ਰੋਬਲਮ ਉਦੋਂ ਆਉਂਦੀ ਜਦੋਂ ਤੁਸੀਂ ਪਾਣੀ ਚਲੋ ਹਫ਼ਤੇ ਲਈ ਬੰਦ ਕੀਤਾ, 2 ਦਿਨ ਲਈ ਬੰਦ ਕੀਤਾ, ਉਦੋਂ ਫਿਰ ਉਹਦੇ ਪਾਪੜ ਬਣਦੇ ਆ। ਨੈਕਸਟ ਟਾਈਮ ਕਰੋਗੇ ਉਹ ਉਦੋਂ ਵੱਡੇ ਬਣ ਜਾਂਦੇ ਆ, ਹੌਲੀ ਹੌਲੀ ਲੇਅਰ ਬਣ ਜਾਂਦੀ। ਤੇ ਆਪਣੇ ਕਈ ਕ੍ਰਾਪਸ ਦੇ ਵਿੱਚ ਅਸੀਂ ਲੀਚਿੰਗ ਕਰਦੇ ਆ, ਜਿਹੜੇ ਹੁਣ ਗ੍ਰੇਪਾਂ ਦੇ ਵਿੱਚ ਨਾ ਉਹਨੂੰ ਜਾਣਦੀ 4-4 ਫੁੱਟ ਗਰਾਊਂਡ ਰਿਪ ਕਰ ਦਿੰਦੇ। ਤੇ ਕਈ ਹੈਗੇ ਆ ਵੀ ਜਿਹੜੇ ਰੋਟੇਸ਼ਨਲ ਕ੍ਰਾਪ ਵੀ ਆ, ਜਿੱਦਾਂ ਸਬਜ਼ੀਆਂ ਸੁਬਜ਼ੀਆਂ ਵੀ ਆ, ਉਹਨੂੰ ਵੀ 1.5-2 ਫੁੱਟ ਗਰਾਊਂਡ ਪੱਟ ਕੇ ਫੇਰ ਲਾਉਂਦੇ ਆ। ਉਹਦਾ ਲਾਉਣ ਦਾ ਮਤਲਬ ਇਹ ਆ ਵੀ ਜਿੰਨਾ ਉੱਥੇ ਨੂਨ ਡਿਪੋਜ਼ਿਟ ਹੋਇਆ ਨਾ, ਉਹਨੂੰ ਆਸੇ ਪਾਸੇ ਕਰੋ, ਉਹਨੂੰ ਬ੍ਰੇਕ ਕਰੋ, ਹੇਠਾਂ ਵਾਲਾ ਉੱਪਰ ਲੈ ਆਓ ਪਾਣੀ ਨਾਲ, ਫਿਰ ਉਹਨੂੰ ਮਾੜਾ ਮੋਟਾ ਕਰੋ। ਪਰ ਓਵਰ ਟਾਈਮ ਜਿੱਥੇ ਨੂਨ ਹੈਗਾ ਉਹ ਜ਼ਮੀਨ ਯੂਜ਼ੇਬਿਲਿਟੀ ਚੋਂ ਪਾਸੇ ਹੋ ਜਾਂਦੀ। ਤੇ ਸੋ ਇਹ ਤਾਂ ਹੈਗਾ ਜ਼ਿਆਦਾ ਨੂਨ ਦਾ। ਇਹਦੇ ਜਾਣਦੀ ਜਿਹੜੇ ਸੋਲੂਸ਼ਨਸ ਆ, ਸੋਲੂਸ਼ਨ ਸਿਰਫ 1-2 ਹੈਗੇ ਆ। ਇੱਕ ਤਾਂ ਜਿਪਸਮ ਤਾਂ ਸਾਰੇ ਹੀ ਪਾਉਂਦੇ ਆ, ਪਰ ਜਿਪਸਮ ਐਕਸਪੈਂਸਿਵ ਬਹੁਤ ਹੋਈ ਵੀ ਆ ਇਸ ਵਾਰ ਨਾ। ਅੱਗੇ ਸਸਤੀ ਸੀ, ਹੁਣ ਕਿਉਂ ਡੀਜ਼ਲ ਕਾਸਟ, ਹੋਰ ਸਪਰੈਡਿੰਗ ਦਾ ਜਿਹੜਾ ਮੈਨੂਅਲ ਕਾਸਟ ਉਹ ਬਹੁਤ ਜ਼ਿਆਦਾ ਗਾ। ਤੇ ਦੂਸਰਾ ਸੋਲੂਸ਼ਨ ਹੈਗਾ ਗਾ ਕਿ ਤੁਸੀਂ ਕੈਲਸ਼ੀਅਮ ਤੇ ਸਲਫੇਟ ਪਾਉਣੇ ਆ। ਉਹ ਵੀ ਅਸੀਂ ਇੱਕ ਸੋਲੂਸ਼ਨ, ਮੈਂ ਕੰਪਨੀ ਨਾਲ ਕੰਮ ਕਰਦਾ ਵੀ ਕਿਉਂ ਨਾ ਆਪਾਂ ਲਿਕੁਇਡ ਜਿਪਸਨ ਉਹਨੂੰ ਕਹਿ ਦਿੰਦੇ ਆ ਵੀ ਉਹ ਵੀ ਬਣਾ ਕੇ ਅਸੀਂ ਜਾਂਦੀ ਡ੍ਰਿਪ ਸਿਸਟਮ ਦੇ ਥਰੂ ਸੀਜ਼ਨ ਦੇ ਵਿੱਚ ਵੀ 2-3 ਵਾਰੀ ਚਾਹੇ ਕੰਟੀਨਿਊਸਲੀ ਥੋੜੀ ਥੋੜੀ ਪਾਈ ਜਾਏ। ਕਈ ਭਰਾਵਾਂ ਦੇ ਤਾਂ ਇੱਥੇ ਜਿਪਸਮ ਨਾ ਜਿਹੜੀ ਡਰਾਈ ਕੀਤੀ ਆ, ਉਹਨਾਂ ਦੇ ਤਾਂ ਟੈਂਕ ਲੱਗੇ ਆ ਪੱਕੇ, ਐਵਰੀ ਟਾਈਮ ਇਹਨਾਂ ਸ਼ੁਰੂ ਹੁੰਦਾ ਉਹ ਥੋੜੀ ਥੋੜੀ ਉਨੀ ਜਾਈ ਜਾਂਦੀ ਆ ਕਿ ਉਹ ਬੈਲੈਂਸ ਕਰੀ ਜਾਵੇ। ਠੀਕ ਆ, ਹੈ ਨਾ, ਪਰ ਉਹ ਬਾਈਂਡ ਹੋਈ ਜਾਂਦੀ ਹੈ। ਤੇ ਤੀਸਰਾ ਸੋਲੂਸ਼ਨ ਇਹ ਹੋਰ ਵੀ ਹੈਗਾ ਗਾ, ਇੱਕ ਐਸਿਡ ਕੰਪਾਊਂਡ ਆ ਜਿਹੜਾ ਇਹਨੂੰ ਜਾਣੀ ਦੀ ਨੂਨ ਨੂੰ ਉਡਾ ਦਿੰਦਾ ਗਾ, ਇਹਦਾ ਗੈਸ ਬਣਾ ਦਿੰਦਾ, ਗੈਸ ਬਣ ਕੇ ਉੱਡਣਾ ਸ਼ੁਰੂ ਹੋ ਜਾਂਦਾ ਉਹ, ਹੈ ਨਾ। ਸੋ ਇਸ ਅੱਡੋ ਅੱਡ ਤਰੀਕੇ ਆ ਵੀ ਇਹਨਾਂ ਨੂੰ ਮੈਨੇਜ ਕਿੱਦਾਂ ਕਰਨਾ। ਤੇ ਹਾਂਜੀ ਜੀ, ਸੋ ਆਪਾਂ ਜੇ ਚਲੋ ਇਹ ਫਾਰਮਿੰਗ ਦੇ ਆਧਾਰ ਦੇ ਉੱਤੇ ਆਮ ਲੋਕ ਘਰੇਲੂ ਬਗੀਚੀ ਦੇ ਵਿੱਚ ਜਿਹੜਾ ਦੇਖੋ ਹੁਣ ਕਈ ਤਰ੍ਹਾਂ ਦੇ ਲੋਕ ਕਰਦੇ ਨੇ ਜਿਹੜੀ ਘਰੇਲੂ ਬਗੀਚੀ ਲਾਉਂਦੇ, ਕਈਆਂ ਦੇ ਸਿਟੀ ਦਾ ਪਾਣੀ ਆ ਰਿਹਾ, ਕਈਆਂ ਦੇ ਆਪਣੇ ਪ੍ਰਾਈਵੇਟ ਵੈੱਲ ਹੁੰਦੇ ਆ। ਸੋ ਕਈ ਵਾਰੀ ਮੈਂ ਦੇਖਦਾ ਵੀ ਪਾਣੀ ਜਦੋਂ ਤੁਸੀਂ ਲਾਉਂਦੇ ਆ ਜਾਂ ਇੱਕ ਥਾਂ ਤੇ ਜ਼ਿਆਦਾ ਚਿਰ ਪਿਆ ਰਵੇ, ਜਦੋਂ ਸੁੱਕਦਾ ਥੱਲੇ ਚਿੱਟੀ ਜੀ ਇੱਕ ਪਰਤ ਜਿਹੜੀ ਉਹ ਰਹਿ ਜਾਂਦੀ ਆ। ਉਹ ਉੱਥੇ ਆਮ ਬੰਦੇ ਨੂੰ ਇਹ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਕੀ ਆ, ਪਾਣੀ ਦੇ ਵਿੱਚ ਕੀ ਜਿਹੜੀ ਉਹ ਮੁਸ਼ਕਿਲ ਹੈਗੀ ਆ। ਉਸ ਚੀਜ਼ ਦਾ ਉਹ ਕਿੱਦਾਂ ਜਿਹੜਾ ਉਹ ਪਤਾ ਕਰੇ। ਜਿਹੜਾ ਫਾਰਮਰ ਆ ਉਹਨੇ ਤਾਂ ਚਲੋ ਜਿਹੜੇ ਆਪਣੇ ਟੈਸਟ ਆ ਆਪਣੇ ਪੱਧਰ ਦੇ ਉੱਤੇ ਉਹ ਕਰਾਉਣੇ ਆ, ਉਹ ਚੀਜ਼ ਵਾਟਰ ਕੁਆਲਿਟੀ ਨੂੰ ਜਿਹੜਾ ਉਹ ਚੈੱਕ ਕਰਦੇ ਰਹਿੰਦੇ ਆ। ਹੋਰ ਕਈ ਚੀਜ਼ਾਂ ਉਸ ਨੂੰ ਸੋਲਿਊਸ਼ਨ ਵੀ ਲੱਭਦੇ ਆ। ਆਮ ਬੰਦਾ ਜਿਹੜਾ ਘਰੇਲੂ ਬਗੀਚੀ ਕਰ ਰਿਹਾ ਉਹ ਕਿੱਦਾਂ ਇਸ ਚੀਜ਼ ਨੂੰ ਦੇਖੇ? ਸੀ ਆਮ ਜਿਹੜੇ ਲੋਕਾਂ 'ਚ ਕਲੋਰਾਈਡ ਥੋੜੀ ਘਣੀ ਜ਼ਰੂਰ ਆ ਜਾਂਦੀ। ਜਿਹੜਾ ਸਿਟੀ ਦਾ ਵਾਟਰ ਆ ਨਾ ਉਹ ਟ੍ਰੀਟਡ ਹੋ ਕੇ ਆਉਂਦਾ, ਉਹਦੇ ਵਿੱਚ ਪੀਐਚ ਇੰਨਾ ਹਾਈ ਨਹੀਂ ਚਾਹੀਦਾ। ਇਹ ਹਾਈ ਹੈਗਾ ਗਾ, ਫਿਰ ਉਹਨਾਂ ਦੇ ਆਪਦੇ ਤੇ ਉਹਨਾਂ ਦੇ ਪ੍ਰੋਸੈਸਿੰਗ ਦੇ ਵਿੱਚ ਇਸ਼ੂਜ਼ ਹੈਗੇ, ਹੈ ਨਾ। ਉਹ ਸਿਟੀ ਵਾਲਾ ਤਾਂ ਨਹੀਂ, ਜਿਹੜੇ ਪ੍ਰਾਈਵੇਟ ਵੈਲਸ ਆ ਉੱਥੇ ਬਹੁਤ ਆਉਂਦਾ, ਕਿਉਂ ਅਨਕੰਟਰੋਲਡ ਆ। ਤੇ ਉਹ ਕਈ ਵਾਰੀ ਲੋਕਾਂ ਨੂੰ ਪਾਣੀ ਮਿੱਠਾ ਇਉਂ ਵੀ ਲੱਗਦਾ ਕਿ ਜਾਣਦੀ ਜਿਹੜਾ ਤੁਹਾਡੇ ਅੰਦਰ ਪੀਐਚ 4 ਆ, ਤੇ ਜੇ ਉਹ ਬਾਹਰਲਾ ਪਾਣੀ ਪਾ ਦਿਓਗੇ 7-8 ਦਾ, ਉਹ ਤੁਹਾਨੂੰ
ਤੁਹਾਡੇ ਸਟਮਕ 'ਚ ਜਾ ਕੇ ਢਿੱਡ ਨੂੰ ਸੈਟਲ ਕਰੂਗਾ, ਉਹ ਤੁਹਾਨੂੰ ਸਵਾਦ ਲੱਗੂਗਾ। ਹੂੰ, ਪਰ ਉਹ ਦਰੱਖਤਾਂ ਲਈ ਮਾੜਾ ਗਾ, ਹੈ ਨਾ? ਹੂੰ, ਇਹ ਇਉਂ ਨਹੀਂ ਵੀ ਜੇ ਜਾਂਦੀ ਟੇਸਟ ਕੀਤਾ, ਕਈ ਵਾਰੀ ਟੇਸਟ ਵਾਲੀਆਂ ਚੀਜ਼ਾਂ ਹੈਗੀਆਂ ਉਹ ਡਿਫਰੈਂਟ ਇਫੈਕਟ ਪਾ ਜਾਂਦੀਆਂ। ਹੂੰ, 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 ਹਾਂ, ਹੂੰ, ਹਾਂ ਤੇ ਫਿਰ ਇੱਕ ਜਾਂਦੀ ਟੈਸਟ ਜਿਹੜੇ ਗਾਹਾਂ ਇਹ ਤਾਂ ਨੂਨ ਤੇ ਆਉਂਦੇ ਆ, ਈਸੀ ਮੈਜ਼ਰ ਕਰ ਸਕਦੇ ਆ, ਬਹੁਤ ਕੰਟਰੋਲ ਕਰਨੀ ਪੈਂਦੀ ਆ ਤੇ ਯੀਲਡ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਕਰਦੀ। ਹੂੰ, ਥੋੜ੍ਹੀ ਜਿਹੀ ਮਾਤਰਾ ਜ਼ਿਆਦਾ ਹੋਵੇ ਕਿਉਂ ਇਹ ਜਿਹੜੇ ਮੋਸਟਲੀ ਜਿੱਦਾਂ ਹੈਗੀ ਆ ਨੂਨ ਦੇ ਨਾ ਤੁਹਾਨੂੰ ਇਉਂ ਨਹੀਂ ਪਤਾ ਵੀ ਕਿੱਥੇ ਕਨਸਨਟ੍ਰੇਟਡ ਹੋਇਆ ਪਿਆ। ਕਈ ਠੀਕ ਵਾਰ ਹੈ। ਲੱਗੂਗਾ ਖੇਤ ਦੇ ਵਿੱਚ ਸਾਰਾ ਖੇਤ ਠੀਕ ਆ, ਆਹ ਇੱਕ ਲਾਈਨ ਆ ਇਹ ਬਹੁਤ ਖਰਾਬ ਆ। ਉਹ ਸਾਰਾ ਹੂੰ, ਡਿਪੋਜ਼ਿਟ ਉੱਥੇ ਵੀ ਹੋ ਸਕਦਾ, ਹੂੰ, ਹਨਾ? ਤੇ ਉਹਨਾਂ ਚੀਜ਼ਾਂ ਲਈ ਖਾਸ ਧਿਆਨ ਰੱਖਣਾ ਪੈਂਦਾ ਤੇ ਬਾਕੀ ਇਹਦੇ ਟੈਸਟ ਇੱਕ ਹੋਰ ਵੀ ਹੈ, ਦੂਸਰੇ ਜਿਹੜੇ ਟੈਸਟ ਆ ਉਹ ਜਿੱਦਾਂ TDS ਆ, ਜਾਂਦੀ ਪਾਣੀ ਦੇ ਵਿੱਚ ਟੋਟਲ ਡਿਸੋਲਵ ਸੋਲਿਡਸ ਕਿੰਨੇ ਆ, ਠੀਕ ਹੈ। ਹਨਾ? ਕਈ ਪਾਣੀ ਤਾਂ ਆਪਣੇ ਗੰਧਲਾ ਹੁੰਦਾ ਗਾ ਜਿੱਦਾਂ ਛੱਪੜਾਂ ਦਾ, ਹੂੰ, 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 ਹਨਾ? ਉਹ ਪਾਣੀ ਚੰਗਾ ਨਹੀਂ ਗਾ। ਚੰਗਾ ਇਸ ਕਰਕੇ ਨਹੀਂ ਵੀ ਉਹਦੇ ਵਿੱਚ ਅਨਕੰਟਰੋਲਡ ਮਿਨਰਲਸ ਹੈਗੇ ਆ, ਜਿਹੜਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਹਾਡਾ ਉਹ ਅਨਬੈਲੈਂਸ ਕਿੱਦਾਂ ਕਰਨਗੇ, ਹੂੰ, ਹਨਾ? ਜਦੋਂ ਉਹ ਜਾ ਕੇ ਅਨਬੈਲੈਂਸ ਹੋ ਜਾਂਦੇ ਆ, ਫਿਰ ਉਹ ਵੀ ਪ੍ਰੋਬਲਮ ਕਰਦੇ ਆ, ਹਨਾ? ਤੇ ਜਿਹੜਾ ਸਾਫ਼ ਕਲੀਅਰ ਪਾਣੀ ਆ ਲੀਸਟ ਉਹਦੇ ਵਿੱਚ ਉਹ TDS ਘੱਟ ਹੁੰਦੀ। ਇਹਦੀ ਵੀ ਸਪੈਕਸ ਹੈਗੀਆਂ ਗੀਆਂ ਵੀ ਇਹ ਕਿੰਨਾ ਹੋ ਸਕਦਾ। ਜੇ ਜ਼ਿਆਦਾ ਹੋਊਗਾ, ਫਿਰ ਇਹ ਤੁਹਾਨੂੰ ਡੀਲ ਕਰਨਾ ਪੈਂਦਾ ਵੀ ਜਾਣੀ ਦੀ ਉਹਨੂੰ ਕਾਊਂਟਰ ਬੈਲੈਂਸ ਕਿੱਦਾਂ ਕਰਨਾ। ਹੂੰ। ਜੀ, ਜੀ। ਤੇ ਅ, ਜੀ। ਹਾਂ, ਹਾਂਜੀ। ਜੀ, ਜੀ, ਜਸਬੀਰ ਜੀ, ਮੈਂ ਕਹਿਣ ਲੱਗਾ ਸੀ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਹੂੰ, ਬਾਅਦ ਫਿਰ ਆਪਾਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਹਾਂਜੀ, ਗੱਲਬਾਤ ਨੂੰ ਜਿਹੜਾ ਆਪਾਂ ਪਾਣੀ ਦੀਆਂ ਪ੍ਰੋਪਰਟੀਜ਼, ਉਸਦੀ ਕੁਆਲਿਟੀ, ਉਸਦੇ ਹੋਰ ਕਿਹੜੇ ਪੈਰਾਮੀਟਰਸ ਇਸ ਦੇ ਵਿੱਚ ਹੁੰਦੇ ਆ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਆ, ਉਸ ਨੂੰ ਲੈ ਕੇ ਗੱਲ ਕਰਾਂਗੇ ਤੇ ਇਹਨਾਂ ਦੇ ਸੋਲਿਊਸ਼ਨਸ ਕੀ ਹੋ ਸਕਦੇ ਆ, ਉਸ ਉੱਤੇ ਆਪਾਂ ਗੱਲ ਕਰਾਂਗੇ ਤੇ ਇਸ ਉੱਤੇ ਗੱਲਬਾਤ ਇੱਦਾਂ ਹੀ ਚੱਲਦੀ ਰਹੇਗੀ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਆ ਸਾਂਝੀ ਸੱਥ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਖੇਤੀਬਾੜੀ ਦੇ ਨਾਲ ਸੰਬੰਧਿਤ। ਮੰਗਲਵਾਰ ਨੂੰ ਹਰ ਵਾਰੀ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਅਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਪਾਣੀ ਨੂੰ ਲੈ ਕੇ, ਉਸਦੀ ਕੁਆਲਿਟੀ ਨੂੰ ਲੈ ਕੇ, ਕੀ ਉਸਦੇ ਇਫੈਕਟ ਜਿਹੜੇ ਉਹ ਫਾਰਮਿੰਗ ਦੇ ਉੱਤੇ ਜਿਹੜੇ ਉਹ ਹੁੰਦੇ ਆ, ਵੀ ਚੰਗਾ ਆ ਪਾਣੀ, ਮਾੜਾ ਪਾਣੀ, ਯੀਲਡ ਦੇ ਉੱਤੇ ਕੀ ਇਫੈਕਟ ਕਰਦਾ ਆ, ਕਿੱਦਾਂ ਉਹਦੇ ਸੋਲਿਊਸ਼ਨ ਹੋ ਸਕਦੇ ਆ ਜੇ ਪਾਣੀ ਦੇ ਵਿੱਚ ਕੋਈ ਪ੍ਰੋਬਲਮ ਤੁਹਾਡੇ ਹੈਗੀ। ਤਾਂ ਆਪਣੇ ਨਾਲ ਉਸ ਦੇ ਬਾਬਤ ਗੱਲਬਾਤ ਕਰਨ ਦੇ ਲਈ ਜੁੜੇ ਹੋਏ ਆ ਜਸਬੀਰ ਸਿੱਧੂ ਜੀ। ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ ਜੀ। ਜਿਹੜੇ ਮੋਸਟਲੀ ਡਿਸਕਸ਼ਨ ਆਪਣੀ ਹੋਈ ਹੈ ਨਾ, ਇਹਦੇ ਪੈਰਾਮੀਟਰਸ ਕਾਫੀ ਆ ਰਾਜ ਕਰਨ ਕਿ ਇਹਨੂੰ ਮੈਨੇਜ ਕੀ ਇਹਦੇ ਵਿੱਚ ਵੀ ਆਉਂਦਾ ਹੈ ਨਾ। ਜਿੱਦਾਂ ਦੱਸਿਆ ਸੀ ਪਹਿਲਾਂ, ਕਾਫੀ ਕੈਟ ਆਇਨਸ ਆਉਂਦੇ ਆ, ਆਇਨ ਉਹਦੇ ਵਿੱਚ ਡਿਫਰੈਂਟ ਨਿਊਟਰੀਐਂਟਸ ਆ ਜਿਹੜੇ ਆ ਰਹੇ ਆ, ਜਿਹੜੇ ਕਈ ਟੈਸਟ ਕਰੀਦੇ ਆ ਹੈ ਨਾ। ਜਿੱਦਾਂ ਬੇਸਿਕਲੀ ਸੋਡੀਅਮ ਆ, ਉਹ ਸਾਲਟ ਸੋਡੀਅਮ ਜਦੋਂ ਮਿਨਰਲ ਬਣਦਾ ਗਾ, ਇਹ ਇੱਕ ਟੈਸਟ ਹੈਗਾ ਸਾਰ, ਸੋਡੀਅਮ ਅਬਜ਼ੋਰਸ਼ਨ ਰੇਸ਼ੀਓ। ਉਹ ਦੇਖਦੇ ਆ ਵੀ ਸੋਡੀਅਮ ਦੇ ਰਿਸਪੈਕਟ ਦੇ ਨਾਲ ਜਿਹੜਾ ਕੈਲਸ਼ੀਅਮ ਤੇ ਮੈਗਨੀਜ਼ੀਅਮ ਦਾ ਰੇਸ਼ੀਓ ਕੀ ਆ। ਕਿਉਂ ਜਿਹੜੇ ਸੋਡੀਅਮ ਨੇ ਜਦੋਂ ਅਸੀਂ ਬਾਈਂਡ ਕਰਦੇ ਹਾਂ, ਜਦੋਂ ਜਿਪਸਮ ਪਾਉਂਦੇ ਆ, ਉਦੋਂ ਵੀ ਕੈਲਸ਼ੀਅਮ ਵਿੱਚ ਬਣਦੀ ਆ। ਸੋਡੀਅਮ ਕੈਲਸ਼ੀਅਮ ਇਕੱਠੀ ਹੋ ਜਾਂਦੀ ਆ, ਉਹ ਜਾਣੀ ਦੀ ਉਹ ਸੋਡੀਅਮ ਰਹਿੰਦਾ ਨਹੀਂ ਗਾ, ਅਤੇ ਉਹਦੀ ਡਿਫਰੈਂਟ ਫੋਰਮ ਦੇ ਵਿੱਚ ਉਹ ਚਲਾ ਜਾਂਦਾ ਅਤੇ ਉਹ ਪਲਾਂਟ ਨੂੰ ਇਫੈਕਟ ਨਹੀਂ ਕਰਦਾ। ਅਤੇ ਉਹ ਟੈਸਟ ਹੁੰਦਾ ਗਾ। ਹੁਣ ਦੇਖੋ 3 ਪੈਰਾਮੀਟਰਸ ਉਹਦੇ ਵਿੱਚ ਬਹੁਤ ਜ਼ਰੂਰੀ ਦੇਖੇ ਜਾਂਦੇ ਆ। ਇੱਕ ਸੋਡੀਅਮ ਲੈਵਲ ਕੀ ਆ, ਅਤੇ ਦੂਸਰਾ ਕੈਲਸ਼ੀਅਮ ਲੈਵਲ ਅਤੇ ਮੈਗਨੀਜ਼ੀਅਮ ਹੈ ਨਾ। ਉਹ ਸੋਡੀਅਮ ਨੂੰ ਕੈਲਸ਼ੀਅਮ ਪਲੱਸ ਮੈਗਨੀਜ਼ੀਅਮ ਸਕੁਆਇਰ ਰੂਟ ਨਾਲ ਡਿਵਾਈਡ ਕਰਕੇ
ਉਹਦਾ ਜਾਣੀ ਦੀ ਉਹ ਨੰਬਰ ਕੱਢਿਆ ਜਾਂਦਾ ਗਾ ਵੀ ਇਹ ਪਰਸੈਂਟੇਜ ਇਹ ਹੈ ਕੀ ਰਿਲੇਟਿਵ, ਹੈ ਨਾ। ਜੇ ਤੁਹਾਡੇ ਪਾਣੀ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਆ ਰਿਹਾ, ਹੈ ਨਾ, ਫਿਰ ਉਹਨੇ ਸੋਡੀਅਮ ਨੂੰ ਬੈਲੈਂਸ ਕਰ ਲੈਣਾ। ਜੇ ਸੋਡੀਅਮ ਜ਼ਿਆਦਾ ਕੈਲਸ਼ੀਅਮ ਪਾਣੀ ਦੇ ਵਿੱਚ ਘੱਟ ਆ, ਹੈ ਨਾ, ਫਿਰ ਉਹਨੂੰ ਉਹਨਾਂ ਆਪਾਂ ਨੂੰ ਕੈਲਸ਼ੀਅਮ ਐਡ ਕਰਨਾ ਪੈਣਾ, ਚਾਹੇ ਕੈਲਸ਼ੀਅਮ ਨਿਊਟ੍ਰੀਐਂਟ ਦੇ ਲੈਵਲ ਤੇ ਲੈ ਲਓ ਤੇ ਚਾਹੇ ਕੈਲਸ਼ੀਅਮ ਸਲਫੇਟ ਜਿਪਸਮ ਦੇ ਲੈਵਲ ਤੇ ਲੈ ਲਓ। ਤੇ ਉਹਦੇ ਵਿੱਚ ਜਾਂਦਾ ਮੈਗਨੀਜ਼ੀਅਮ, ਹੈ ਨਾ। ਜੇ ਸੋਡੀਅਮ ਪਲੱਸ ਮੈਗਨੀਜ਼ੀਅਮ, ਇਹ ਬਹੁਤ ਪ੍ਰਾਪਰਟੀਆਂ ਜ਼ਰੂਰੀ ਹੋ ਜਾਂਦੀਆਂ ਕਿ ਇਹਨਾਂ ਨੂੰ ਬੈਲੈਂਸ ਕੀਤਾ ਜਾਵੇ, ਹੈ ਨਾ। ਹੁਣ ਜਿਹੜੇ ਖੇਤ ਦੇ ਵਿੱਚ ਕਈਆਂ ਖੇਤਾਂ 'ਚ ਮੈਗਨੀਜ਼ੀਅਮ ਬਹੁਤ ਜ਼ਿਆਦਾ ਹੈਗਾ, ਠੀਕ ਹੈ। ਜੇ ਤੁਹਾਡੇ ਕੋਲੇ ਮੈਗਨੀਜ਼ੀਅਮ ਵੀ ਜ਼ਿਆਦਾ ਹੈਗਾ, ਕੈਲਸ਼ੀਅਮ ਵੀ ਜ਼ਿਆਦਾ ਹੈਗਾ, ਹੈ ਨਾ, ਉਹਦਾ ਫਿਰ ਉਹ ਲੂਣ ਤਾਂ ਘਟ ਜਾਂਦਾ ਪਰ ਉਹਦੇ ਹੋਰ ਇਫੈਕਟ ਪੈਣੇ ਸ਼ੁਰੂ ਹੋ ਜਾਂਦੇ। ਜਿੱਦਾਂ ਹੁਣ ਆਪਣੇ ਕਿਹਾ ਨਾ, ਸੋ ਮਨੀ ਪੋਜ਼ਿਟਿਵ ਕੈਟਾਇਨਸ ਆ ਜਿਹੜੇ ਪੋਜ਼ਿਟਿਵ ਚਾਰਜ ਦੇ ਆ, ਜਿਹਦੇ ਆਪਾਂ ਕਹਿੰਦੇ ਕੈਲਸ਼ੀਅਮ, ਮੈਗਨੀਜ਼ੀਅਮ, ਪੋਟੈਸ਼ੀਅਮ, ਆਇਰਨ। ਸਮਝ ਲਓ ਜੇ ਜਾਣੀ ਦੀ ਤੁਹਾਡਾ ਕੈਲਸ਼ੀਅਮ ਜ਼ਿਆਦਾ ਪਰਸੈਂਟੇਜ ਤੇ ਆ, ਸੋਡੀਅਮ ਵੀ ਬਹੁਤ ਜ਼ਿਆਦਾ ਹੈਗਾ। ਪੋਟੈਸ਼ੀਅਮ ਚਾਹੀਦਾ ਹੁੰਦਾ ਫਰੂਟ ਨੂੰ ਉਹਦਾ ਸਾਈਜ਼ ਬਣਾਉਣ ਨੂੰ ਤੇ ਉਹਨੂੰ ਵੱਡਾ ਬਣਾਉਣ ਦੇ ਲਈ, ਤੇ ਉਹ ਮੁੜ ਕੇ ਜਿਹੜੀ ਦੂਸਰੀ ਚੀਜ਼ ਦੀਆਂ ਮਾਤਰਾ ਜ਼ਿਆਦਾ ਹੋਣਗੀਆਂ, ਉਹ ਪੋਟੈਸ਼ੀਅਮ ਤੁਸੀਂ ਜ਼ਿਆਦਾ ਪਾ ਵੀ ਦੇਵੋ ਪਰ ਉਹ ਬੈਲੈਂਸ ਨਹੀਂ ਹੁੰਦਾ, ਚੱਕ ਨਹੀਂ ਹੁੰਦਾ ਪ੍ਰਿਆ ਨੇ, ਉਹ ਮੁੜ ਕੇ ਕੀ ਹੁੰਦਾ, ਸਾਈਜ਼ ਛੋਟਾ ਰਹਿ ਜਾਂਦਾ। ਕਈਆਂ ਦੇ ਬੂਟੇ ਬਹੁਤ ਵੱਡੇ ਹੋਣਗੇ ਪਰ ਉਹਨਾਂ ਦੇ ਜਾਣੀ ਜਿਹੜਾ ਕਰਾਪ ਦਾ ਸਾਈਜ਼ ਆ, ਪੀਚ ਹੋਇਆ, ਬਦਾਮ ਹੋਇਆ, ਚਾਹੇ ਆਪਾਂ ਘਰੇ ਸਬਜ਼ੀਆਂ ਵੀ ਹੋਈਆਂ, ਉਹ ਛੋਟੀਆਂ ਲੱਗਦੀਆਂ, ਉਹਨਾਂ ਦਾ ਆਫ ਬੈਲੈਂਸ ਹੋਇਆ ਗਿਆ। ਜੇ ਚਾਹੇ ਕਈ ਤਾਂ ਜੈਨੇਟਿਕਲੀ ਕੀਤੀਆਂ ਪਰ ਕਈ ਜਾਣੀ ਦੀ ਉਹ ਵੱਡੀਆਂ ਹੋ ਸਕਦੀਆਂ ਪਰ ਹੋ ਨਹੀਂ ਰਹੀਆਂ ਕਿ ਇਹ ਜਿਹੜੇ ਪਾਣੀ 'ਚੋਂ ਆਈਆਂ ਜਿਹੜੇ ਨਿਊਟ੍ਰੀਐਂਟ ਲੈਵਲ ਆ, ਇਹਨਾਂ ਦਾ ਬੈਲੈਂਸ ਠੀਕ ਨਹੀਂ, ਉਹਨਾਂ ਵਿੱਚ ਫਿਰ ਉਹ ਚੀਜ਼ਾਂ ਐਡ ਕਰਨੀਆਂ ਪੈਂਦੀਆਂ। ਜਦੋਂ ਅਸੀਂ ਹਮੇਸ਼ਾ ਫਰਟੀਲਾਈਜ਼ਰ ਕਰੀਦੇ ਆ, ਉਹ ਇਹ ਸਾਰੀਆਂ ਚੀਜ਼ਾਂ ਦੇਖੀ ਦੀਆਂ ਵੀ ਪਾਣੀ ਤੁਹਾਡੇ 'ਚੋਂ ਕੀ ਆ ਰਿਹਾ ਤੇ ਸੋਇਲ ਦੇ ਵਿੱਚ ਕੀ ਆ, ਤੇ ਉਹ ਸਾਰੀ ਤਿੰਨਾਂ ਚਾਰਾਂ ਚੀਜ਼ਾਂ ਨੂੰ ਬਣਾ ਕੇ ਇਹਨੂੰ ਬੈਲੈਂਸ ਕਿੱਦਾਂ ਕੀਤਾ ਜਾਂਦਾ। ਇਹ ਪਾਣੀ ਦਾ ਟੈਸਟ ਸਾਲ ਦੇ ਵਿੱਚ ਕਿੰਨੀ ਕੁ ਵਾਰੀ ਕਰਨਾ ਪੈਂਦਾ ਹੈ ਜਾਂ ਕੁਝ ਸਾਲਾਂ ਦਾ ਜਿਹੜਾ ਆ ਉਹਦੇ ਵਿੱਚ ਵਕਫਾ ਪਾਉਣਾ ਚਾਹੀਦਾ ਹੈ? ਮੋਸਟਲੀ ਤਾਂ ਜਿਹੜਾ ਤਾਂ ਤੁਸੀਂ ਪਾਣੀ ਇੱਕ ਲੈਵਲ ਤੋਂ ਚੈੱਕ ਕਰਦੇ ਆ, ਪਿਕਅਪ ਕਰਦੇ ਆ, ਲੱਸੇ ਤੁਹਾਡੇ ਪੰਪ ਲੱਗੇ ਆ, ਠੀਕ ਹੈ। ਤੁਸੀਂ 100 ਫੁੱਟ ਤੋਂ ਪਾਣੀ ਚੱਕ ਰਹੇ, 100 ਫੁੱਟ ਤੇ ਮੋਸਟਲੀ ਪਾਣੀ ਇੰਨਾ ਚੇਂਜ ਨਹੀਂ ਹੁੰਦਾ, ਉਹਦੀ ਕੁਆਲਿਟੀ ਉਹੀ ਰਹਿੰਦੀ ਆ। ਲੱਸੇ ਤੁਹਾਡਾ ਪਾਣੀ ਡ੍ਰੌਪ ਹੋ ਗਿਆ 20 ਫੁੱਟ, ਜਿੱਦਾਂ ਹੁਣ 15 ਤੋਂ 20 ਫੁੱਟ ਐਵਰੀ ਸਾਲ ਪਾਣੀ ਡ੍ਰੌਪ ਹੋ ਜਾਂਦਾ। ਜਦੋਂ ਹੁਣ ਤੁਸੀਂ ਉਹਨੂੰ ਡ੍ਰੌਪ ਹੇਠਾਂ ਕਰੋਗੇ, ਫਿਰ ਉਸ ਕੁਆਲਿਟੀ ਦਾ ਪਾਣੀ ਆ ਜਾਊ ਜਿਹੜਾ ਅੱਗੇ ਕੁਆਲਿਟੀ ਨਹੀਂ ਸੀ। ਦੇਖੋ ਉੱਪਰੋਂ ਜਿਹੜਾ ਪਾਣੀ ਸੀ ਉਹ ਥੋੜ੍ਹਾ ਜਿਹਾ ਫਿਲਟਰ ਹੋਇਆ, ਉਹਦੇ ਅੱਡ ਚੀਜ਼ਾਂ, ਹੁਣ ਜਦੋਂ ਹੇਠਾਂ ਤੋਂ ਚੀਜ਼ ਚੱਕੋਗੇ ਉਹਨਾਂ ਦੀਆਂ ਮਾਤਰਾ ਬਹੁਤ ਚੇਂਜ ਹੋ ਜਾਂਦੀ। ਉਹ ਤੁਹਾਨੂੰ ਐਵਰੀ ਟਾਈਮ ਜੇ ਤੁਸੀਂ ਪੰਪ ਨੂੰ ਟੱਚ ਵੀ ਕਰਦੇ ਆ, ਉਹਨੂੰ ਟੈਸਟ ਕਰਾਵੋ। ਉੱਦਾਂ ਐਵਰੀ ਅਦਰ ਈਅਰ 1 ਸਾਲ ਛੱਡ ਕੇ ਟੈਸਟ ਹੋ ਜੇ, ਪਲੀਜ਼ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ, ਕਿਉਂ $50-60 ਲੱਗਦੇ ਆ ਤੇ ਉਹ ਟੈਸਟ ਤੁਹਾਨੂੰ ਪੂਰਾ ਰਿਜ਼ਲਟ ਦੇ ਦਿੰਦਾ, ਹੈ ਨਾ। ਤੇ ਸੋ ਉਹ ਤਾਂ ਸੀਗੇ ਜਿਹੜੇ ਜਾਣਦੀ ਸਾਲਜ਼, ਜਿਹੜਾ ਸੋਡੀਅਮ ਅਬਜ਼ੋਰਪਸ਼ਨ ਰੇਸ਼ੀਓ ਆ, ਇਹ ਆਉਂਦਾ। ਬਾਕੀ ਫਿਰ ਆ ਜਾਂਦੇ ਆ ਪਾਣੀ ਦੇ ਵਿੱਚ ਜ਼ਿਆਦਾ ਜਿਹੜੇ ਹੈਗੇ ਆਲਕਲਾਈਨ ਦੇ ਵਿੱਚ ਬਾਇਓਕਾਰਬੋਨੇਟਸ। ਠੀਕ ਆ। ਸੋ ਬਾਇਓਕਾਰਬੋਨੇਟ ਇੱਕ ਚੰਗੀ ਚੀਜ਼ ਆ ਕਿ ਮਾੜੀ ਚੀਜ਼ ਆ, ਜਾਂ ਕਿੱਦਾਂ ਇਸ ਨੂੰ ਦੇਖਿਆ ਜਾਂਦਾ ਹੈ? ਇਹ ਜੇ ਤਾਂ ਥੋੜੇ ਲੈਵਲ ਦੇ ਹੋਣ ਫਿਰ ਤਾਂ ਚੰਗੀ ਆ। ਠੀਕ ਆ। ਜੇ ਜ਼ਿਆਦਾ ਕੁਆਂਟਿਟੀ 'ਚ ਆ ਜਾਣ ਫਿਰ ਇਹ ਕੈਲਸ਼ੀਅਮ ਨੂੰ ਰਿਡਿਊਸ ਕਰਨਾ ਸ਼ੁਰੂ ਕਰ ਦਿੰਦੇ ਆ। ਅੱਛਾ, ਠੀਕ ਆ। ਔਰ ਰਿਡਿਊਸ ਕੀ ਹੁੰਦਾ, ਜੇ ਹੁਣ ਆਪਾਂ ਦੇਖਿਓ ਕੈਲਸ਼ੀਅਮ ਤੇ ਬਾਇਓਕਾਰਬੋਨੇਟ ਨੂੰ ਬਣਾ ਲਿਓ ਤੇ ਤੁਹਾਨੂੰ ਪੱਥਰ ਬਣ ਜਾਂਦਾ। ਹੈ ਨਾ। ਜੇ ਤੁਸੀਂ ਇਹਨਾਂ ਦੇ ਰੇਸ਼ੀਓ ਜ਼ਿਆਦਾ ਵੱਧ ਜੇ, ਜਿਹੜੀ ਕੈਲਸ਼ੀਅਮ ਤੁਹਾਡੇ ਗਰਾਊਂਡ ਦੇ ਵਿੱਚ ਪਈ ਆ, ਉਹ ਗਰਾਊਂਡ ਹੇਠਾਂ ਤੋਂ ਪੱਥਰ ਬਣਨੀ ਸ਼ੁਰੂ ਹੋ ਜਾਊਗੀ। ਜਿੱਦਾਂ ਆਪਣੇ ਕਿਡਨੀ 'ਚ ਬਣਦੇ ਆ ਜਾਂ ਢਿੱਡ 'ਚ ਆਪਣੇ ਕਿਡਨੀ 'ਚ ਆਪਣੇ ਪੱਥਰ ਬਣਦੇ ਆ ਨਾ, ਉਹ ਧਰਤੀ 'ਚ ਵੀ ਬਣ ਜਾਂਦੇ ਆ, ਪਾਣੀ ਤੋਂ ਬਣਦੇ ਆ, ਹੈ ਨਾ। ਤੇ ਉਹਨਾਂ ਦਾ ਫਿਰ ਕੀ ਹੁੰਦਾ ਹੈਗਾ ਕਿ ਉਹਨਾਂ ਨੂੰ ਜਿੱਦਾਂ ਸਟੋਨਸ ਕੱਢਣੇ ਚਾਹੇ ਆਪਾਂ, ਉਹ ਸੇਮ ਹੀ ਤਰੀਕਿਆਂ ਨਾਲ ਨਿਕਲਦੇ ਆ, ਹੈ ਨਾ।
ਵੀ ਜਾਂਦੀ ਚਾਹੇ ਐਸਿਡ ਜ਼ਿਆਦਾ ਪਾ ਦਿਓ, ਉਹਨੂੰ ਡਿਜ਼ੋਲਵ ਕਰ ਦਿਓ, ਭੰਨ ਦਿਓ, ਤੋੜ ਦਿਓ, ਉਹਦਾ ਜਾਂਦੀ ਪ੍ਰੋਪਰਟੀ ਚੇਂਜ ਕਰਕੇ ਕੱਢ ਦਿਓ, ਤੇ ਚਾਹੇ ਫਿਰ ਤੁਸੀਂ ਉਹਨੂੰ ਰਿਪ ਕਰੋ, ਫਲਸ਼ ਕਰੋ, ਤੇ ਕਈ ਸੋਲੂਸ਼ਨ ਇੱਦਾਂ ਦੇ ਵੀ ਹੈਗੇ ਆ, ਦਵਾਈਆਂ ਸਰਫੈਕਟੈਂਟਸ ਹੈਗੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਜਿਹੜੀ ਜਿੱਥੋਂ ਸਾਡੀ ਲਾਸਟ ਕੰਪਨੀ ਦੀ ਜ਼ਿਆਦਾ ਹੋਇਆ ਨਾ, ਅਸੀਂ ਇੱਕ ਸੋਲੂਸ਼ਨ ਡਿਵੈਲਪ ਕੀਤਾ ਸੀਗਾ ਜਿਹੜਾ ਕਿ ਉਹ ਜਿੱਦਾਂ ਆਪਾਂ ਪਹਿਲਾਂ ਨੂਨ ਦੀ ਗੱਲ ਕਰਦੇ ਆ ਨਾ, ਉਹ ਪਾਪੜ ਜੇ ਬਣ ਜਾਂਦੇ ਆ, ਹੇਠਾਂ ਲੇਅਰ ਬਣਦਾ, ਉਹ ਲੇਅਰ ਤੋੜ ਦਿੰਦਾ ਸੀ ਹੈ। ਠੀਕ ਆ। ਉਹ ਕਈ ਵਾਰੀ ਜਿੱਦਾਂ ਜਾਂਦੀ ਤੁਸੀਂ ਪਾਣੀ ਲਾਉਂਦੇ ਆ 2-3 ਦਿਨ ਪਾਣੀ ਖੜਾ ਗਾ, ਤੇ ਉਹ ਜਦੋਂ ਪਾ ਦੇਈਦਾ, ਉਹ ਦਵਾਈ ਪਾਈ ਦੀ ਤਾਂ ਬਹੁਤ ਥੋੜੀ ਆ ਹੈ, ਤੇ ਪਰ ਉਹਦੇ ਨਾਲ ਉਹ ਸਾਰਾ ਕੁਝ ਖੁੱਲ ਜਾਂਦਾ ਗਾ। ਜਦੋਂ ਖੁੱਲ ਗਿਆ ਫਿਰ ਰੂਟਸ ਨੂੰ ਜਾਣਦੀ ਤੁਸੀਂ ਫ੍ਰੀ ਕਰ ਰਹੇ ਆ, ਉਹਨੂੰ ਆਕਸੀਜਨ ਵੀ ਜ਼ਿਆਦਾ ਮਿਲ ਰਹੀ ਆ, ਉਹਨੂੰ ਨਿਊਟ੍ਰੀਐਂਟਸ ਵੀ ਜ਼ਿਆਦਾ ਮਿਲ ਰਹੇ ਆ, ਤੇ ਉਹਨੂੰ ਪਾਣੀ ਵੀ ਜ਼ਿਆਦਾ ਮਿਲ ਰਿਹਾ, ਕਿ ਜਿਹੜਾ ਪਾਣੀ ਤੋਂ ਬਿਨਾਂ ਤਾਂ ਦਰਖਤ ਵੀ ਜਿਉਂਦੇ ਨਹੀਂ। ਬਿਲਕੁਲ ਇਹਨਾਂ ਨੂੰ ਵੀ ਮੋਇਸਚਰ ਉਹਨਾਂ ਨੂੰ ਓਨਾ ਚਾਹੀਦਾ ਪਾਣੀ, ਤੇ ਉਹ ਫਿਰ ਇਦਾਂ ਦੇ ਸੋਲੂਸ਼ਨਸ ਬਣੇ ਆ ਜਿਹੜੇ ਕਿ ਜੇ ਤਾਂ ਤੁਸੀਂ ਖੇਤ ਦੇ ਵਿੱਚ, ਕਈ ਵਾਰੀ ਹੁੰਦਾ ਕਿ ਤੁਹਾਡੇ ਗੁਆਂਢੀ ਦਾ ਖੇਤ ਬਹੁਤ ਸੋਹਣਾ ਗਾ, ਕਹਿੰਦੇ ਉਹਨਾਂ ਦੀ ਯੀਲਡ ਬੜੀ ਵਧੀਆ ਆਉਂਦੀ ਆ, ਹੈਨਾ, ਬਈ ਚੱਲ ਬਦਾਮਾਂ ਦੇ ਵੀ ਨਟ ਵੀ ਮੋਟੇ ਆ, ਟਰੀ ਵੀ ਸੋਹਣੇ ਆ, ਵੀ ਸਾਡੇ ਪਤਾ ਨਹੀਂ ਕੀ ਹੋਇਆ, ਮਿੱਟੀ ਵੀ ਸੇਮ ਆ, ਪਾਣੀ, ਉਹ ਇੱਕ ਦੋ ਇਦਾਂ ਦੀਆਂ ਚੀਜ਼ਾਂ ਉਹ ਯੂਜ਼ ਕਰ ਲੈਂਦੇ ਆ ਜਿਹੜਾ ਕਿ ਜਿਹੜਾ ਇੱਕ ਫਾਰਮ 'ਚ ਨਹੀਂ ਹੁੰਦਾ, ਦੂਸਰੇ ਫਾਰਮ 'ਚ ਹੋ ਰਿਹਾ ਹੁੰਦਾ। ਉਹ ਸੋਲੂਸ਼ਨ ਉਹਨੇ ਵਿੱਚ ਐਡ ਕਰ ਲਿਆ ਹੁੰਦਾ। ਹਾਂ, ਉਹਨੇ ਸੋਲੂਸ਼ਨ ਉਹ ਐਡ ਕਰ ਲਿਆ, ਤੇ ਤੁਸੀਂ ਹਲੇ ਕੀਤਾ ਨਹੀਂ। ਉਹ ਸਾਰੇ ਪਤਾ ਲੱਗਦਾ ਟੈਸਟਾਂ ਤੋਂ। ਮੈਂ ਬਹੁਤ ਹੀ ਫਾਰਮ ਪਿਛਲੇ 3-4 ਮਹੀਨਿਆਂ 'ਚ ਵਿਜ਼ਿਟ ਕੀਤੇ ਆ, ਜਿਨ੍ਹਾਂ 'ਚ ਇਹ ਡਿਫਰੈਂਟ ਟਾਈਪ ਦੇ ਇਸ਼ੂ ਆ, ਪਰ ਇਹ ਇਸ਼ੂਜ਼ ਹੈਗੇ ਆ, ਮੇਨ ਇਸ਼ੂਜ਼ ਇਹ ਆ ਰਹੇ ਆ। ਜਸਬੀਰ ਜੀ, ਹੁਣ ਜਦੋਂ ਚਲੋ ਬੰਦਾ ਟੈਸਟ ਵੀ ਕਰਾ ਲੈਂਦਾ, ਉਹਨੇ ਸੋਇਲ ਟੈਸਟ ਵੀ ਕਰਾ ਲਿਆ, ਉਹਨੇ ਵਾਟਰ ਕੁਆਲਿਟੀ ਟੈਸਟ ਵੀ ਕਰਾ ਲਿਆ, ਪਰ ਇਵੈਂਚੁਅਲੀ ਉਸ ਨੂੰ ਕਿੱਦਾਂ ਪੜ੍ਹਨਾ ਆ, ਕੀ ਵੱਧਦਾ ਕੀ ਘੱਟ ਆ, ਕਿਹੜੇ ਪੈਰਾਮੀਟਰ ਕਿੰਨੇ ਹੋਣੇ ਚਾਹੀਦੇ? ਤੁਸੀਂ ਉੱਦਾਂ ਦੱਸਿਆ ਸ਼ੁਰੂਆਤ ਦੇ ਵਿੱਚ ਵੀ ਉਹਨਾਂ ਨੇ ਪੈਰਾਮੀਟਰਸ ਦਿੱਤੇ ਹੋਏ ਆ, USDA ਨੇ ਵੀ ਇੰਨੇ ਦੇ ਵਿੱਚ ਹੋਵੇ। ਉੱਦਾਂ ਕਿਹਦੇ ਨਾਲ ਲੋਕ ਜਾਂ ਫਾਰਮਰ ਜਿਹੜੀ ਉਸ ਚੀਜ਼ ਦੇ ਪ੍ਰਤੀ ਗੱਲ ਕਰ ਸਕਦੇ ਵੀ ਭਾਈ ਇਸ ਦਾ ਬੈਸਟ ਸੋਲਿਊਸ਼ਨ ਕੀ ਆ? ਕਿਉਂਕਿ ਇਹ ਤਾਂ ਹੁੰਦਾ ਨਹੀਂ ਵੀ ਇਕੱਲੀ ਇੱਕ ਪ੍ਰੋਬਲਮ ਹੁੰਦੀ, ਮਲਟੀਪਲ ਪ੍ਰੋਬਲਮਸ ਕਈ ਵਾਰੀ ਇਕੱਠੀਆਂ ਹੁੰਦੀਆਂ ਆ, ਉਹ ਇੱਕ ਦਾ ਇਫੈਕਟ ਦੂਜੇ ਤੇ ਬੈਡ ਹੋ ਸਕਦਾ, ਗਲਤ ਹੋ ਸਕਦਾ, ਸੋ ਕੰਪਰੀਹੈਂਸਿਵ ਸੋਲਿਊਸ਼ਨ ਆਪਾਂ ਨੂੰ ਲੱਭਣਾ ਪੈਂਦਾ ਹੈ। ਹਾਂਜੀ, ਕੰਪਰੀਹੈਂਸਿਵ ਉਹਦੇ ਲਈ ਜਦੋਂ ਟੈਸਟ ਹੋ ਜਾਂਦਾ ਨਾ, ਜਿਹੜੇ ਤੁਹਾਡਾ CCA ਆ, ਇਹ ਨਹੀਂ ਜਿਹੜੇ CCA ਆ, ਕ੍ਰਾਪ ਕੰਟਰੋਲ ਐਡਵਾਈਜ਼ਰਸ ਆ, ਉਹਦੇ ਨਾਲ ਬਹਿ ਕੇ ਉਹ ਚੰਗੀ ਤਰ੍ਹਾਂ ਰਿਵਿਊ ਕਰ ਸਕਦੇ ਆ। ਕਰਕੇ ਜੇ ਤੁਸੀਂ ਇੱਕ ਤਰੀਕੇ ਨਾਲ ਦੇਖੋਗੇ, ਪੈਸ ਫੇਲ ਕ੍ਰਾਈਟੇਰੀਆ, ਆਹ ਪੈਰਾਮੀਟਰ ਸੀ, ਆਹ ਪੈਸ ਹੋ ਗਿਆ, ਆਹ ਫੇਲ ਹੋਇਆਗਾ, ਹੈ ਨਾ, ਉਹ ਤਾਂ ਇੱਕ ਤਰੀਕਾ ਗਾ। ਦੂਸਰਾ ਹੈਗਾ ਗਾ ਕਿ ਜਿਹੜੀ ਇੰਟਰ ਡਿਪੈਂਡੈਂਸੀ ਹੈਗੀ ਇੱਕ ਦੂਜੇ ਤੇ ਨਾ, ਕਈ ਰੇਸ਼ੀਓਜ਼ ਘਟ ਜਾਂਦੀਆਂ ਹੈਗੀਆਂ। ਉਹ ਜਿੰਨਾ ਬੰਦੇ ਦਾ ਐਕਸਪੀਰੀਅੰਸ ਹੋਊਗਾ, ਜਿਹੜਾ ਤੁਹਾਨੂੰ ਗਾਈਡ ਕਰਦਾ ਗਾ, ਉਹਦੇ ਨਾਲ ਉਹ ਉਹਨਾਂ ਇਫੈਕਟ ਹੋ ਜਾਊ। ਤੇ ਪਰ ਬਾਹਲੀ ਗੱਲ ਆ ਕਿ ਮੋਸਟਲੀ ਜਿਹੜੇ ਫਾਰਮਸ ਹੈਗੇ ਆ ਆਪਣੇ ਖੇਤੀਬਾੜੀ ਕਰਦੇ, ਉਹਨਾਂ ਨੇ ਬਹੁਤ ਘੱਟ ਪਾਣੀ ਦੇ ਟੈਸਟ ਕਰਾਇਆ। ਟੈਸਟ ਇੰਨਾ ਹੀ ਕਰਾਇਆ ਵੀ ਕਿੰਨਾ ਕੁ ਡੂੰਘਾ ਗਾ, ਵੀ ਅਸੀਂ ਉੱਥੋਂ ਪਾਣੀ ਚੱਕਣਾ ਗਾ, ਵੀ ਪਾਣੀ ਦੀ ਕੁਆਲਿਟੀ ਦੇ ਡਿਸਕਸ਼ਨਸ ਬਹੁਤ ਉਦੋਂ ਹੀ ਡਿਸਕਸ਼ਨਸ ਆਉਂਦੇ ਆ ਵੀ ਤੁਸੀਂ ਇੱਥੇ ਸਲਫੈਰਿਕ ਐਸਿਡ ਰੱਖ ਦਿਓ ਕਿ ਤੁਹਾਡਾ pH ਜ਼ਿਆਦਾ, ਪਰ ਉਹ ਇਕੱਲਾ pH ਨਹੀਂ, ਹੋਰ ਵੀ ਚੀਜ਼ਾਂ ਜਿਹੜੀਆਂ ਕਾਫੀ ਆ, ਜਿਹੜੀਆਂ ਜਾਂਦੀ ਉਹਦੇ ਵਿੱਚ ਆਊਟ ਆਫ ਬੈਲੈਂਸ ਹੋਈਆਂ ਜੀ। ਆਪਾਂ ਅਕਸਰ ਜਸਬੀਰ ਜੀ ਗੱਲ ਸੁਣੀ ਵੀ ਹਾਰਡ ਵਾਟਰ, ਸੌਫਟ ਵਾਟਰ, ਜਿਹੜਾ ਉਹ ਹੁੰਦਾ ਆ, ਹਾਰਡ ਵਾਟਰ ਨੂੰ ਅਕਸਰ ਮਾੜਾ ਜਿਹੜਾ ਉਹ ਦੇਖਿਆ ਜਾਂਦਾ ਆ, ਮੰਨਿਆ ਜਾਂਦਾ ਆ। ਉਹਦੀ ਪਛਾਣ ਵੀ ਇਸ ਟੈਸਟ ਦੇ ਜ਼ਰੀਏ ਹੁੰਦੀ ਆ, ਜਾਂ ਉਸ ਦੀ ਪਹਿਲੋਂ ਵੀ ਕੋਈ ਉੱਦਾਂ ਦੇਖ ਕੇ ਵੀ ਪਛਾਣ ਕਰ ਸਕਦੇ ਆ ਵੀ ਪਾਣੀ ਦੇ ਵਿੱਚ ਇੱਕ ਹਾਰਡੀਨੈਸ ਵੀ ਜਿਹੜੀ ਇਸ ਚੀਜ਼ ਇੱਦਾਂ ਦੀ ਜਿਹੜੀ ਉਹ ਹੈਗੀ ਆ? ਜਿਹੜੀ ਨਾ ਹਾਰਡਨੈਸ ਆ, ਉਹ ਡਿਫਾਈਨ ਕੀਤੀ ਜਾਂਦੀ ਆ ਕੈਲਸ਼ੀਅਮ, ਉਹਦੇ ਵਿੱਚ ਕੈਲਸ਼ੀਅਮ ਤੇ ਮੈਗਨੀਜ਼ੀਅਮ ਕਿੰਨੀ ਹੈ, ਠੀਕ ਹੈ, ਪਾਣੀ ਦੇ ਵਿੱਚ। ਉਹ ਸਿਰਫ ਟੈਸਟ ਦੇ ਨਾਲ ਹੀ ਹੋ ਸਕਦੀ ਆ, ਵੀ ਟੈਸਟ ਦੇ ਵਿੱਚ ਜਾਣੀ ਦੀ ਕਿਹੜੇ ਮਾਤਰਾ ਤੇ ਕੈਲਸ਼ੀਅਮ ਤੇ ਮੈਗਨੀਜ਼ੀਅਮ ਹੈਗੇ ਆ, ਤੇ ਉਸ ਹਿਸਾਬ ਨਾਲ ਫਿਰ ਉਹਨਾਂ ਦੀ ਹਾਰਡਨੈਸ ਡਿਟਰਮਿਨ ਕੀਤੀ ਜਾਂਦੀ ਹੈ, ਠੀਕ ਹੈ। ਤੇ ਮੋਸਟਲੀ ਸਪੈਕ ਜਿਹੜੀ 100 ਤੋਂ 150 mg ਪਰ ਲੀਟਰ ਹੈਗੀ ਆ, ਵੀ ਜੇ ਇੰਨੀ ਕੁ ਇਦੋਂ ਘੱਟ ਰਹੇ ਠੀਕ ਆ, ਹੈ ਨਾ। ਤੇ
ਪਰ ਉਹ ਮੋਸਟਲੀ ਪਤਾ ਇਹ ਸਾਰੇ ਟੈਸਟਾਂ ਤੋਂ ਹੀ ਪਤਾ ਲੱਗਦਾ ਗਾ, ਉੱਦਾਂ ਨਹੀਂ ਲੱਗਦਾ। ਜੇ ਉੱਦਾਂ ਕਹਿ ਦਈਏ ਨਾ ਆਪਾਂ ਦੇਖ ਕੇ ਦੇਖਣ ਨੂੰ ਕਈ ਚੀਜ਼ਾਂ ਠੀਕ ਲੱਗਦੀਆਂ, ਟੇਸਟ ਕਰਨ ਨੂੰ ਵੀ ਠੀਕ ਲੱਗਦੀਆਂ, ਪਰ ਇਹਦਾ ਇਹ ਮਤਲਬ ਨਹੀਂ ਗਾ ਕਿ ਉਹ ਠੀਕ ਹੀ ਆ। ਕਿਉਂ ਆਪਾਂ ਜਿਹੜੇ ਦੇਖਦੇ ਆ ਨਾ, ਇਹ ਬਹੁਤ ਘੱਟ ਮਾਤਰਾ 'ਚ ਆ, PPM ਦੇ ਵਿੱਚ ਇਹਨਾਂ ਦੀਆਂ ਸਪੈਕਸ ਹੈਗੀਆਂ। ਚਾਹੇ ਮਿਲੀਗ੍ਰਾਮਾਂ ਦੇ ਵਿੱਚ ਸਪੈਕ ਹੈਗੀਆਂ ਗੇ, 1 ਲੀਟਰ 'ਚ ਕਿੰਨੇ ਮਿਲੀਗ੍ਰਾਮ ਆ, ਹੈ ਨਾ? ਤੇ ਉਹ ਪਰਸੈਂਟੇਜ ਇੰਨਾ ਲੋ ਕਰਕੇ, ਪਰ ਇਹ ਜਦੋਂ ਤੁਸੀਂ ਪਾਉਂਦੇ ਆ ਸੋਇਲ ਦੇ ਵਿੱਚ, ਇਹ ਪਾਣੀ ਜਾ ਕੇ ਮਿਕਸ ਹੁੰਦਾ, ਉੱਥੇ ਜਾ ਕੇ ਇਫੈਕਟ ਵੱਡੇ ਕਰ ਦਿੰਦਾ। ਹੈ ਨਾ? ਸੋ ਬੇਸਿਕਲੀ ਜਿਹੜਾ ਉਹ ਟੈਸਟ ਕਰਕੇ ਉਦੋਂ ਤੁਸੀਂ ਅੰਡਰਸਟੈਂਡ ਕਰ ਸਕਦੇ ਆ ਵੀ ਇਹ ਸਾਰਾ ਜਾਣਦੇ ਅਸੀਂ ਇਹਦੀ ਟ੍ਰੀਟਮੈਂਟ ਕਿਹੜੀ ਕਰ ਸਕੀਏ, ਤੇ ਉਦੋਂ ਬਾਅਦ ਵੀ ਫਿਰ ਇਹਨੂੰ ਅਸੀਂ ਕਿਹੜੇ ਸੋਲੂਸ਼ਨ ਆ। ਕਈ ਬਾਹਲੇ ਖੇਤਾਂ ਦੇ ਵਿੱਚ ਤਾਂ ਸੋਲੂਸ਼ਨ ਇਹੀ ਹੋਊਗਾ ਬਈ ਜਾਣੀ ਦੀ ਪਾਣੀ ਦੇ ਵਿੱਚ, ਕਿਉਂ ਜਿਹੜੀ ਲਿਵਿੰਗ ਥਿੰਗ ਆ ਇਹਦੇ ਵਿੱਚ ਵੀ ਬਾਇਓਲੋਜੀਕਲਸ ਪਾਣੀ ਦੇ ਥਰੂ ਆਉਂਦੇ ਆ। ਠੀਕ ਹੈ। ਉਹਨਾਂ ਨੂੰ ਚਾਹੀਦੀ ਆ ਡਿਜ਼ੋਲਵਡ ਆਕਸੀਜਨ, ਉਹ ਵੀ ਮੈਜ਼ਰ ਕੀਤੀ ਜਾਂਦੀ ਆ ਵੀ ਇਹਦੇ ਵਿੱਚ ਡਿਜ਼ੋਲਵ ਆਕਸੀਜਨ ਕਿੰਨੀ ਆ। ਕਈ ਪੈਰਾਮੀਟਰਸ ਹੈਗੇ ਆ, ਜਿੱਦਾਂ ਸਾਰੇ ਪੈਰਾਮੀਟਰ ਇਹਦੇ ਵਿੱਚ ਆਉਂਦੇ ਆ, ਪਰ ਮੇਨ ਵਨ ਜਿਹੜੇ ਆਪਾਂ ਪਹਿਲਾਂ ਗਿਣੇ ਸੀ ਉਹ ਆ ਜਿਹੜੇ ਕੈਟਾਇਨ ਤੇ ਐਨਾਇਨ ਚ ਆਉਂਦੇ ਆ। ਕਈ ਹੁਣ ਥਾਵਾਂ ਤੇ ਬੋਰਾਨ ਬਹੁਤ ਜ਼ਿਆਦਾ ਗਈ, ਜਿੱਥੇ ਉਹ ਬੋਰਾਨ ਜ਼ਿਆਦਾ, ਉਹਦੀ ਇੰਨੀ ਟਾਕਸਿਸਿਟੀ ਹੋ ਜਾਂਦੀ ਆ ਕਿ ਉੱਥੇ ਉਹ ਕ੍ਰਾਪ ਨਹੀਂ ਹੁੰਦੇ, ਹੋ ਹੀ ਨਹੀਂ ਸਕਦਾ ਫਿਰ, ਹੈ ਜੇ ਚਾਹੇ ਉਹਨੂੰ ਜੈਨੇਟਿਕਲੀ ਉਦਾਂ ਦੇ ਕ੍ਰਾਪ ਹੋਣ ਜਿਹੜੇ ਬੋਰਾਨ ਨੂੰ ਇੰਨਾ ਨਹੀਂ ਕਰਦੇ ਜਾਂ ਉਹ ਅਪਟੇਕ ਨਹੀਂ ਕਰਦੇ। ਸੋ ਇਹ ਜਿਹੜੇ ਪਾਣੀ ਦੀ ਕੁਆਲਿਟੀ ਆ, ਆਪਾਂ ਲਾਸਟ ਟਾਈਮ ਬਾਇਓ ਸਟਿਮੂਲੈਂਟਸ ਸੋਇਲ ਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਉਹ ਤੋੜ ਕੇ ਉਹਨਾਂ ਤੋਂ ਸ਼ੂਗਰ ਲੈ ਕੇ ਤੇ ਉਹ ਚੀਜ਼ਾਂ ਜਿਹੜੀਆਂ ਉਹਨੂੰ ਨਿਊਟ੍ਰੀਐਂਟਸ ਦੇਣੇ ਆ, ਇਹਦੀ pH ਲੈਵਲਸ ਜਾਂ ਹੋਰ ਕੁਆਲਿਟੀਜ਼ ਦਾ ਉਹਨਾਂ ਬਾਇਓ ਸਟਿਮੂਲੈਂਟਸ ਦੇ ਉੱਤੇ, ਉਹ ਮਾਈਕਰੋ ਆਰਗੈਨਿਜ਼ਮਸ ਦੇ ਉੱਤੇ ਕਿੱਦਾਂ ਦਾ ਅਸਰ ਹੁੰਦਾ? ਇਹਨਾਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਉਹਨਾਂ ਤੇ, ਹੈ ਨਾ? ਤੁਸੀਂ ਦੇਖੋ ਜਿਹੜੇ ਪਾਣੀ ਦੇ ਵਿੱਚ ਆਪਾਂ ਅੱਗੇ ਗੱਲ ਕੀਤੀ ਵੀ ਸੋਡੀਅਮ ਜ਼ਿਆਦਾ ਹੈਗਾ, ਸੋਡੀਅਮ ਨੇ ਤੁਹਾਡਾ ਪਾਪੜ ਬਣਾਤਾ, ਲੇਅਰ ਬਣਾਤੇ, ਉਦੋਂ ਹੇਠਾਂ ਲੇਅਰ ਦੇ ਵਿੱਚ ਮੋਇਸਚਰ ਨਹੀਂ ਹੋਣਾ, ਤੇ ਉਹ ਸਾਰੇ ਹੀ ਉੱਥੋਂ ਨਾ ਜਿਹੜੇ ਮਾਈਕਰੋ ਆਰਗੈਨਿਜ਼ਮ ਆ ਮਰਨੇ ਸ਼ੁਰੂ ਹੋ ਜਾਣੇ, ਹੈ ਨਾ? ਇੱਕ ਤਾਂ ਇਹ ਆ ਜਦੋਂ ਉਹ ਮਰਨੇ ਸ਼ੁਰੂ ਹੋ ਜਾਂਦੇ ਆ, ਫਿਰ ਤੁਹਾਡਾ ਫਰਟੀਲਾਈਜ਼ਰ ਦੀ ਜਿਹੜਾ ਪਾਉਂਦੇ ਆ ਉਹਦੀ ਕਨਵਰਜਨ ਘਟ ਜਾਂਦੀ ਹੈ ਨਾ? ਦੂਸਰਾ ਇਹ ਆ ਵੀ ਉਹ ਡਰਾਈ, ਜਿਹੜੀ ਉਹਦੀ ਡਰਾਈਨੈਸ ਤੇ ਉਹਦਾ ਜਾਣੀ ਦੀ ਟਾਈਮ ਆ ਨਾ, ਉਹ ਬਹੁਤ ਛੇਤੀ ਹੋ ਜਾਂਦਾ। ਜਿੱਦਾਂ ਹੁਣ ਸੈਂਡੀ ਸੋਇਲ ਆ, ਹੈ ਨਾ? ਸੈਂਡੀ ਸੋਇਲ ਦੇ ਵਿੱਚ ਤੁਹਾਨੂੰ ਮੋਇਸਚਰ ਲੈਵਲ ਵੀ ਚਾਹੀਦਾ। ਜੇ ਤੁਸੀਂ ਦੇਖੋ ਵੀ ਫੁੱਟ ਤੇ ਜਾ ਕੇ ਸੈਂਡ ਦਾ ਪਾਰਟੀਕਲ ਵੱਡਾ ਹੁੰਦਾ, ਉਹਨਾਂ ਨੂੰ ਤੁਸੀਂ ਇਹ ਜੋੜਦੇ ਹੋ ਤਾਂ ਉਹ ਬੇਸਿਕਲੀ ਤੁਹਾਡੇ ਮਾਈਕਰੋ ਆਰਗੈਨਿਜ਼ਮ ਟੋਟਲੀ ਚਲੇ ਜਾਂਦੇ ਆ ਉੱਥੇ, ਕ੍ਰਾਪ ਇਸ ਕਰਕੇ ਹੁੰਦਾ ਵੀ ਬਹੁਤ ਘੱਟ। ਠੀਕ ਹੈ ਨਾ? ਜਿਹੜੇ ਆਪਾਂ ਪਡਲਿੰਗ ਕਹਿੰਦੇ ਆ, ਜਿੱਥੇ ਪਾਣੀ ਖੜ ਜਾਂਦਾ ਜ਼ਮੀਨ 'ਚ, ਖੜਦਾ ਵੀ ਇਸੇ ਕਰਕੇ ਆ ਵੀ ਜਿਹੜੇ ਆ ਬਾਇਓ ਕਾਰਬੋਨੇਟਸ ਆ, ਕੈਲਸ਼ੀਅਮਸ ਆ, ਤੇ ਜਿੰਨੇ ਵੀ ਸੋਡੀਅਮ ਆ, ਇਹ ਤਿੰਨੇ ਚੀਜ਼ਾਂ ਜਾਣੀ ਦੀ ਰਲ ਕੇ ਉੱਥੇ ਤੁਹਾਡੀ ਜ਼ਮੀਨ ਨੂੰ ਜਾਂ ਇੱਕ ਲੇਅਰ ਇੱਦਾਂ ਦਾ ਬਣਾ ਦਿੰਦੇ ਆ ਕਿ ਉਹ ਨੈਟ ਜਿਹਾ ਬਣ ਜਾਂਦਾ, ਇੰਨਾ ਉਹ ਤਕੜਾ ਗਾ ਕਿ ਪਾਣੀ ਹੇਠਾਂ ਉੱਤੇ ਨਹੀਂ ਜਾਂਦਾ। ਪਾਣੀ ਨਹੀਂ ਗਿਆ ਤਾਂ ਤੁਹਾਡਾ ਨਿਊਟ੍ਰੀਐਂਟਸ ਨਹੀਂ। ਉਹ ਜਿੱਦਾਂ ਤੱਪੜ ਪਾ ਦੇਈ ਨਾ ਕਿਸੇ ਚੀਜ਼ ਦੇ ਉੱਤੇ, ਤੇ ਉਹ ਪੱਕਾ ਹੀ ਥੱਲੇ ਇੱਕ ਪਰਤ ਜਿਹੜੀ ਉਹ ਬਣ ਜਾਂਦੀ, ਪਾਣੀ ਫਿਰ ਥੱਲੇ ਨਾ ਲੀਚ ਹੋਵੇ, ਨਾ ਥੱਲੇ ਨੂੰ ਉਹ ਜਾਵੇ, ਨਾ ਜੜ੍ਹਾਂ ਤੱਕ ਪਹੁੰਚੇ, ਨਾ ਹੋਰ, ਤੇ ਓਵਰਆਲ ਬਾਅਦ ਦੇ ਵਿੱਚ ਤਰ੍ਹਾਂ ਦੇ ਜਿਹੜੇ ਨੁਕਸਾਨ ਜਿਹੜੇ ਹੁੰਦੇ ਆ। ਆਪਾਂ ਪਿਛਲੀ ਵਾਰੀ ਵੀ ਚਲੋ ਆਪਾਂ ਸੋਇਲ ਦੀ ਗੱਲ ਕਰ ਰਹੇ ਸੀ, ਹੁਣ ਪਾਣੀ ਦੀ ਕਰ ਰਹੇ ਹਾਂ ਆਪਾਂ, ਵੀ ਇਹਦੇ ਵਿੱਚ ਪਰਤ ਨਾ ਬਣ ਜਾਵੇ। ਆਪਾਂ ਨੂੰ ਕਿੰਨੇ ਕੁ ਫੁੱਟ ਤੱਕ ਦੇ ਜਿਹੜੇ ਆ, ਕਿਉਂਕਿ ਹੁਣ ਦੇਖੋ ਥੱਲੇ ਤੱਕ ਤਾਂ ਆਪਾਂ ਬਹੁਤਾ ਤਾਂ ਨਹੀਂ ਜਾ ਸਕਦੇ, ਆਪਾਂ ਕਿੰਨੇ ਕੁ ਫੁੱਟ ਤੱਕ ਆਪਾਂ ਇਸ ਚੀਜ਼ ਨੂੰ ਦੇਖਦੇ ਰਹੀਏ ਵੀ ਭਾਈ ਏਦਾਂ ਦਾ ਕੋਈ ਤੱਪੜ ਤਾਂ ਨਹੀਂ ਬਣਿਆ, ਕੋਈ ਏਦਾਂ ਦੀ ਪਰਤ ਤਾਂ ਨਹੀਂ ਬਣੀ ਹੈਗੀ, ਤੇ ਵੀ ਇਹ ਚੀਜ਼ ਵੀ ਆਪਾਂ ਦੇਖ ਸਕਦੇ ਹਾਂ? ਹਾਂ, ਨਹੀਂ ਜ਼ਰੂਰ। ਆਪਣੇ ਨਾ ਮੋਸਟਲੀ ਜਦੋਂ ਮੈਂ ਜਾਂਦਾ ਹੁੰਦਾ ਫੀਲਡ ਦੇ ਵਿੱਚ, ਵੀਕ ਵੀ ਗਏ ਸੀ, ਉੱਥੇ ਸਿਰਫ ਇਹ ਦੇਖੀਦਾ ਵੀ ਸੋਇਲ ਦੀ ਨਾ ਉਹ ਟੈਂਸ਼ਨ ਕਿੰਨੀ ਆ, ਵੀ ਟੈਂਸ਼ਨ ਵਧੀ ਤਾਂ ਇਹਨਾਂ ਚੀਜ਼ਾਂ ਕਰਕੇ ਆ। ਜਿੱਥੇ ਤੁਸੀਂ ਮੋਇਸਚਰ ਗਿੱਲਾ ਸੋਇਲ ਆ ਉਹਦੇ ਵਿੱਚ ਪਾ ਕੇ ਮੈਜ਼ਰ ਕਰੀਦਾ ਵੀ ਜਾਣੀ ਦੀ ਉਹ ਕਿੰਨੇ ਤੱਕ ਉਹ ਹੇਠਾਂ ਚਲਾ ਜਾਂਦਾ, ਹੈ ਨਾ? ਤੇ ਬਾਹਲੇ ਖੇਤਾਂ ਦੇ ਵਿੱਚ ਤਾਂ ਉਹ ਮਸਾਂ ਜਾਂਦੀ 4-5 ਇੰਚ ਤੋਂ ਵੱਧ ਜ਼ਿਆਦਾ ਹੈ ਨਹੀਂ ਗਾ। ਅੱਛਾ। ਜਿੱਥੇ ਉੱਥੇ ਹੈ ਨਹੀਂ, ਉੱਥੇ ਤੁਹਾਨੂੰ ਕ੍ਰਾਪ ਵੀ ਦੱਸਦਾ ਵੀ ਤੁਸੀਂ ਟੈਸਟ ਦੇਖ ਕੇ ਦੱਸ ਸਕਦੇ ਆ ਵੀ ਇਹ
ਇੱਥੇ ਆ ਤੁਹਾਡਾ ਏਰੀਆ ਮਾੜਾ ਗਾ ਖੇਤ ਦਾ ਤੇ ਫਲਾਨਾ ਚੰਗਾ। ਤੇ ਹੂੰ, ਸੋਲੂਸ਼ਨ ਸੌਖਾ ਹੀ ਹੋ ਸਕਦਾ, ਹੈ ਨਾ? ਹੂੰ, ਬਈ ਜਾਣੀ ਦੀ ਉਹਨੂੰ 2 ਡਿਫਰੈਂਟ ਚੀਜ਼ਾਂ ਨਾਲ ਟਰੀਟ ਕਰੋ ਤੇ ਜੇ ਨਹੀਂ ਵੀ ਟਰੀਟ ਹੁੰਦਾ ਕਈ ਵਾਰੀ ਤਾਂ ਉਹਨੂੰ ਰਿਪ ਹੀ ਕਰ ਦਿੰਦੇ ਆ ਵੀ ਜਾਂਦੀ ਉਹਨੂੰ 3 ਤੋਂ ਜਿੱਦਾਂ ਹੁਣ ਚਲੋ ਗ੍ਰੇਪਾਂ ਦੀ 4-5 ਫੁੱਟ ਤੇ ਆ, ਹੂੰ, ਉਹਨੂੰ ਹੂੰ, ਉੱਥੇ ਉਹ 4-5 ਫੁੱਟ ਤੱਕ ਰਿਪ ਕਰਦੇ ਆ। ਹੂੰ, ਬਦਾਮਾਂ ਦਾ ਮਸਾਂ ਫੁੱਟ ਤੱਕ ਆ, ਇਹ 1.5 ਕੁ ਫੁੱਟ ਤੱਕ ਕਰਦੇ ਆ ਵੀ ਜਾਣੀ ਦੀ ਇਹ ਤੋਂ ਬਿਨਾਂ ਜਾਣ ਉਹ ਸੋਲੂਸ਼ਨ ਉਹ ਰਿਜ਼ੋਲਵ ਨਹੀਂ ਹੁੰਦਾ, ਜਿਹੜੇ ਉਹਦੇ ਪ੍ਰੋਬਲਮ ਆ ਉਹ ਜ਼ਿਆਦਾ ਇਸ਼ੂਜ਼ ਕਾਜ਼ ਕਰਦੇ ਆ ਯੀਲਡ ਦੇ। ਹੂੰ, ਜੀ। ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਜਿਹੜਾ ਰੇਨ ਵਾਟਰ ਆ ਉਹ ਪਿਓਰ ਫਾਰਮ ਆਫ ਵਾਟਰ ਕਾਇੰਡ ਆਫ ਹੁੰਦਾ ਹੈ, ਉਹ ਇੱਕ ਹਿਸਾਬ ਦੇ ਨਾਲ ਕਾਇੰਡ ਆਫ ਪਰਫੈਕਟ ਆਪਾਂ ਦੇਖਦੇ ਹਾਂ। ਸੋ ਹਾਂਜੀ, ਹੁਣ ਆਪਾਂ ਜਦੋਂ ਥੱਲੋਂ ਪਾਣੀ ਕੱਢ ਰਹੇ ਹਾਂ, ਬਹੁਤੀਆਂ ਚੀਜ਼ਾਂ ਜਿਹੜੀਆਂ ਮਿਨਰਲਸ ਆ ਜਾਂ ਸਾਲਟ ਜਿਹੜੇ ਇਸ ਪਾਣੀ ਦੇ ਵਿੱਚੋਂ ਜਿਹੜੇ ਨਿਕਲ ਰਹੇ ਆ, ਬੜੇ ਚਿਰ ਦੇ ਜਿਹੜੇ ਧਰਤੀ ਦੇ ਵਿੱਚ ਲੀਚ ਹੋ ਕੇ ਪਾਣੀ ਦੇ ਵਿੱਚ ਮਿਲੇ ਹੋਏ ਆ। ਪਰ ਜਿਹੜਾ ਇਹ ਰੇਨ ਵਾਟਰ ਆ ਜਾਂ ਕਹਿ ਲਓ ਵੀ ਇਵੈਂਚੁਅਲੀ ਜਿਹੜਾ ਨਹਿਰੀ ਪਾਣੀ ਬਣ ਕੇ ਜਿਹੜਾ ਇਹ ਆਉਂਦਾ ਆ, ਸੋ ਉਹ ਤਾਂ ਫਿਰ ਬਹੁਤ ਫਾਇਦੇਮੰਦ ਆ ਉਹਦੇ ਲਈ। ਫਿਰ ਉਹਦੀ ਕਾਇੰਡ ਆਫ ਵਾਟਰ ਕੁਆਲਿਟੀ ਵੀ ਬੈਟਰ ਹੁੰਦੀ ਜਿਹੜਾ ਧਰਤੀ ਹੇਠਲੋਂ ਪਾਣੀ ਨਿਕਲ ਰਿਹਾ ਉਸ ਦੇ ਵਿੱਚ ਨਾਲੋਂ। ਹਾਂ, ਜਿਹੜਾ ਧਰਤੀ ਦੇ ਹੇਠੋਂ ਨਿਕਲ ਰਿਹਾ ਨਾ ਜਿੰਨਾ ਅਸੀਂ ਡੀਪ ਜਾਂਦੇ ਆ ਇਸ ਵਕਤ ਤਾਂ ਉਹਦੇ ਤੇ ਮੋਸਟਲੀ ਜਾਣੀ ਦੀ ਸੋਡੀਅਮ ਜ਼ਿਆਦਾ ਆਉਂਦਾ ਗਾ, ਕਿਸੇ ਥਾਂ ਤੇ ਮੈਗਨੀਜ਼ੀਅਮ ਜ਼ਿਆਦਾ ਆ ਗਏ ਜਿੱਥੇ ਮਾਈਨਸ ਉੱਦਾਂ ਦੇ ਬਣੇ ਆ ਨਾ ਸੈਡੀਮੈਂਟਰੀ ਰਾਕ 'ਚ, ਜਦੋਂ ਹੂੰ, ਉੱਥੋਂ ਪਾਣੀ ਲੱਗ ਕੇ ਆਉਂਦਾ ਉਹ ਹੂੰ, ਪਾਣੀ ਉੱਦਾਂ ਦਾ ਹੈਗਾ ਗਾ। ਬਾਇਓਕਾਰਬੋਨੇਟਸ ਵੀ ਉੱਥੇ ਜਿਹੜੇ ਬੜੇ ਆ ਤੇ ਜਦੋਂ ਨਹਿਰੀ ਪਾਣੀ ਆਉਂਦਾ ਗਾ, ਜਿਹੜਾ ਨਹਿਰਾਂ ਪਾਣੀਆਂ ਦਾ ਇਹ ਹੈ ਤਾਂ ਪਿਓਰਸ ਕਿਉਂ ਉੱਪਰੋਂ ਤੁਹਾਡਾ ਬਰਫ਼ ਜਾਂਦੀ ਫੁਰਕੇ ਠਾ ਪਿਘਲ ਰਹੀ ਕੇ ਆ ਆਉਂਦਾ। ਹਾਂ, ਹੂੰ, ਇਹਦੇ ਵਿੱਚ 2 ਇਸ਼ੂਜ਼ ਆਉਂਦੇ ਆ ਜਿੱਥੇ ਆਮ ਜਿਹੜੀ ਪ੍ਰੋਬਲਮ ਆ ਗਈਆਂ। ਹੂੰ, ਜਿਹੜਾ ਨਹਿਰ ਦਾ ਪਾਣੀ ਆ ਇਹਦੇ ਵਿੱਚ 2 ਚੀਜ਼ਾਂ ਆ ਗਈਆਂ, ਇੱਕ ਤਾਂ ਜਾਣੀ ਦੀ ਜਿਹੜਾ ਘਾਹ ਬਹੁਤ ਹੁੰਦਾ ਹੂੰ, 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 ਤੇ ਦੂਸਰਾ ਇਹਦੇ ਵਿੱਚ ਹੈਗਾ ਗਾ ਉਹ ਜਿਹੜੇ ਉਹ ਮੱਛਰ-ਮੁੱਛਰ ਬਹੁਤ ਹੁੰਦਾ ਗਾ। ਹੂੰ, ਉਹਨਾਂ ਨੂੰ ਮਾਰਨ ਦੇ ਲਈ ਵੀ ਹੁਣ ਕੀ ਕਰੀਏ? ਹੂੰ। ਜਿਹੜੀ ਉਹ ਜਿਰਬ ਜੀ ਹੁੰਦੀ ਆ ਨਾ ਐਲਜੀ ਬਹੁਤ ਜੀ, ਹੁੰਦੀ ਜੀ। ਹੂੰ। ਆ। ਐਲਜੀ ਨੂੰ ਉਹ ਮੋਸਟਲੀ ਕਾਪਰ ਸਲਫਾਈਡ ਨਾਲ ਮਾਰਦੇ। ਹੂੰ, 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 ਹੂੰ। ਨਾ ਉਹ ਪ੍ਰੂਵਡ ਆ ਇੱਥੇ ਯੂਐਸ ਦੇ ਵਿੱਚ ਵੀ ਜਾਂਦੀ ਜਦੋਂ ਉਹ ਪਾ ਦਿਓ, ਉਹ ਫਿਰ ਜਿਹੜਾ ਪਾਣੀ ਆਉਂਦਾ ਲੋਕਾਂ ਦਾ ਉਹਦੇ ਵਿੱਚ ਕਾਪਰ ਬਹੁਤ ਹੁੰਦਾ ਠੀਕ ਆ। ਤੇ ਫਿਰ ਜਿਹੜੀ ਜਾਂਦੀ ਉਹ ਦੂਸਰੀ ਮਾਰਦੇ ਆ ਘਾਹ ਘੂਹ ਤਾਂ ਰਾਉਂਡ ਅਪ ਪਾਉਂਦੇ ਆ ਕਈ ਵਾਰੀ ਉਹ ਵੀ ਥੋੜੀ ਜਿਹੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਅੱਛਾ, ਨਾ ਡਿਪੈਂਡ ਠੀਕ ਆ, ਕਰਦਾ ਤੇ ਪਰ ਇਉਂ ਆ ਵੀ ਨਹਿਰ ਦਾ ਪਾਣੀ ਅੱਜ ਕੱਲ੍ਹ ਸ਼ੋਰਟੇਜ ਕਰਕੇ ਨਾ ਜਿਹੜੇ ਹੁਣ ਸਿਟੀ ਦਾ ਰੀਸਾਈਕਲ ਵਾਟਰ ਵਿੱਚ ਪਾ ਦਿੰਦੇ ਠੀਕ ਆ, ਓਕੇ। ਨਾ ਜਦੋਂ ਸਿਟੀ ਦਾ ਵਾਟਰ ਰੀਸਾਈਕਲ ਐਡ ਹੋ ਜਾਂਦਾ ਉਹਦਾ ਪੀਐਚ ਬਹੁਤ ਜ਼ਿਆਦਾ ਹੁੰਦਾ। ਮੈਂ ਹਾਂ, ਪਿਛਲੇ ਵੀਕ ਆਪਣੇ ਵੀਰ ਸੀ ਉੱਥੇ ਟ੍ਰੇਸੀ ਅਲੀ ਉਹਨਾਂ ਨੂੰ ਮਿਲਣ ਗਿਆ ਸੀ। ਠੀਕ ਆ। ਉਹ ਸਿੱਧਾ ਜਿਹਾ ਐਗਜ਼ਾਮਪਲ ਸੀਗਾ ਕਿ ਉਹ ਨਹਿਰ ਦਾ ਪਾਣੀ ਲੈਂਦੇ ਸੀ ਹੂੰ, ਤੇ ਉਹਦੇ ਵਿੱਚ ਦੀ ਫਰਟੀਲਾਈਜ਼ਰ ਪਾ ਕੇ ਤਾਂ ਵੀ ਜਾਣਦੀ ਉਹ ਡ੍ਰਿਪ ਦੇ ਥਰੂ ਚਲਾ ਜਾਂਦਾ ਸੀ। ਠੀਕ ਆ, ਹੁਣ ਨਹਿਰ ਦਾ ਪਾਣੀ ਉਹਦਾ ਪੀਐਚ 8 ਸੀਗਾ। ਓਕੇ। ਹੈਨਾ ਤੇ ਉਹਦੇ ਵਿੱਚ ਹੋਰ ਵੀ ਚੀਜ਼ਾਂ ਉਦਾਂ ਦੀਆਂ ਆ ਰਹੀਆਂ ਸੀ, ਹੈਨਾ। ਫਿਰ ਜਦੋਂ ਤੁਸੀਂ ਉੱਥੇ ਖੜ ਕੇ ਦੇਖਦੇ ਆ ਵੀ ਜਦੋਂ ਤੁਸੀਂ ਖੂਹ ਦਾ ਪਾਣੀ ਲਾਉਂਦੇ ਆ ਉੱਥੇ ਹੂੰ, ਤੁਹਾਡੇ ਐਸਿਡ ਰੱਖਿਆ ਕਿ ਤੁਸੀਂ ਪੀਐਚ 6.5 ਕਰੋ, ਹੂੰ, ਹੈਨਾ। ਜਦੋਂ ਤੁਸੀਂ ਫਰਟੀਲਾਈਜ਼ਰ ਹੁਣ ਆਪਾਂ ਪਾ ਰਹੇ ਆ ਵੀ ਨਹਿਰ ਦਾ ਪਾਣੀ ਆ ਰੀਸਾਈਕਲ ਵਾਟਰ ਆ ਰਿਹਾ 8 ਤੇ ਹੂੰ, ਵੀ ਉਹਦੀ ਜਿਹੜਾ ਇਫੈਕਟਿਵਨੈਸ ਆਫ ਫਰਟੀਲਾਈਜ਼ਰ ਦਾ ਬਹੁਤ ਘਟ ਜਾਂਦਾ, ਹੂੰ, ਹੈਨਾ। ਬਾਕੀ ਫਿਰ ਉਹ ਸੱਚ ਇੱਕ ਜਾਣਦੀ ਵੀ ਉਹ ਸਾਰੀਆਂ ਚੀਜ਼ਾਂ ਨਾ ਆਮ ਜਦੋਂ ਕਰੀਦੀਆਂ ਇਹ ਕਾਊਂਟ ਨਹੀਂ ਹੁੰਦੀਆਂ ਜਾਣਦੀ ਬੰਦਾ ਦੇਖਦਾ ਨਹੀਂਗਾ ਹੂੰ, ਹੂੰ, ਕਹਿੰਦੀ ਚੱਲ ਵੀ ਨਹਿਰ ਦਾ ਪਾਣੀ ਆ ਕੋਈ ਨਹੀਂ ਆਪਾਂ ਫਰਟੀਲਾਈਜ਼ਰ ਪਾਉਣਾ ਠੰਡਾ ਜਿਹਾ ਤਾਂ ਹੈਗਾ ਗਾ ਹੂੰ, 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 ਤੇ ਉਹਦੇ ਵਿੱਚ ਇਸ਼ੂਜ਼ ਆਉਂਦੇ ਆ ਚੈਲੰਜਸ ਆਉਂਦੇ ਆ ਕਿਉਂ ਕੰਟਰੋਲਡ ਨਹੀਂਗਾ ਹੂੰ, ਠੀਕ ਆ। ਤੇ ਬਾਕੀ ਜਿਹੜਾ ਇੱਕ ਇਹ ਵੀ ਆ ਕਿ ਜਿਹੜਾ ਪਾਣੀ ਆ ਜਿੱਦਾਂ ਹੁਣ ਇਸ ਵਕਤ ਪਾਣੀ ਲੱਗ ਰਿਹਾ ਨਾ ਜਿਹੜਾ ਸੋਇਲ ਦਾ ਟੈਂਪਰੇਚਰ ਆ ਇਹ ਹੂੰ, ਬਹੁਤ ਚੀਜ਼ਾਂ ਨੂੰ ਕੰਟਰੋਲ ਕਰਦਾ। ਠੀਕ ਆ। ਹੂੰ, ਹੂੰ, ਦੇਖੋ ਜਦੋਂ ਆਪਣਾ 100 ਡਿਗਰੀ ਟੈਂਪਰੇਚਰ ਹੋ ਜਾਂਦਾ ਜਿਹੜੇ ਸੋਇਲ ਦੀ 80 ਡਿਗਰੀ ਹੋ ਜੇ 70 ਡਿਗਰੀ ਹੋ ਜੇ ਸੋਇਲ ਦਾ ਟੈਂਪਰੇਚਰ ਹੂੰ, ਇੱਕ ਤਾਂ ਵੈਪਰੇਸ਼ਨ ਬਹੁਤ ਵੱਧ ਜਾਂਦੀ ਹੈ ਹੂੰ, ਤੇ ਇੱਕ ਉਹਦਾ ਜਾਣੀ ਜਿਹੜੇ ਮਿਨਰਲ ਦਾ ਬ੍ਰੇਕਡਾਊਨ ਆ ਉਹ ਫਾਸਟ ਹੋ ਜਾਂਦਾ ਠੀਕ ਆ। ਉਹਦਾ ਟੈਂਪਰੇਚਰ ਵੱਧ ਜਾਂਦਾ ਹੈ ਹੈਨਾ। ਤੇ ਹੁਣ ਕਈ ਜਿਹੜੇ ਆਪਣੇ ਵੀਰ ਜਿਪਸਮ ਪਾਉਂਦੇ ਆ ਹੂੰ, ਨਾ ਵੀ ਉਹ ਸੋਡੀਅਮ ਨੂੰ ਕੰਟਰੋਲ ਕਰਨ ਦੇ ਲਈ ਹੂੰ, ਹੈਨਾ
ਤੇ ਫਿਰ ਉਹਨਾਂ ਦੇ ਪੀਐਚ ਵੀ ਜ਼ਿਆਦਾ ਉਹਨਾਂ ਨੇ ਰੱਖਿਆ ਵਿਆ ਸਲਫੈਰਿਕ ਐਸਿਡ। ਜਦੋਂ ਇਹ ਦੋ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡਾ ਜਦੋਂ ਟੈਂਪਰੇਚਰ ਉੱਪਰ ਜਾਂਦਾ, ਉਹ ਜਿੰਨੀ ਤੁਹਾਡੀ ਜਿਪਸਮ ਆ ਇੱਕਦਮ ਜਾਣਦੀ ਉਹਨੂੰ ਕਈ ਉਹਨੇ ਹੌਲੀ ਹੌਲੀ ਬ੍ਰੇਕ ਡਾਊਨ ਹੋਣੀ ਸੀ, ਉਹ ਛੇਤੀ ਬ੍ਰੇਕ ਹੋ ਜਾਂਦੀ। ਕੈਮੀਕਲ ਰਿਐਕਸ਼ਨ ਤੇਜ਼ ਹੋ ਗਿਆ। ਹਾਂ, ਉਹਦਾ ਰਿਐਕਸ਼ਨ ਚੇਂਜ ਇੰਨਾ ਫਾਸਟ ਹੋ ਗਿਆ ਕਿ ਉਹ ਜਿਹੜੇ ਕੰਟਰੋਲ 'ਚ ਆਉਣੀ ਚਾਹੀਦੀ ਸੀ ਉਹ ਆ ਨਹੀਂ ਰਹੀ। ਤੇ ਜਦੋਂ ਮੁੜ ਕੇ ਫਿਰ ਉਹ ਸੀਜ਼ਨ ਐਂਡ ਜਿਹਾ ਆਉਂਦਾ, ਜਿੱਦਾਂ ਹੁਣ ਅਗਸਤ ਦਾ ਟਾਈਮ, ਫਿਰ ਤੁਹਾਡੇ ਪੱਤੇ ਯੈਲੋ ਯੈਲੋ ਜਿਹੇ ਲੱਗਦੇ ਆ, ਮੂਹਰੇ ਸਾੜਨੇ ਸ਼ੁਰੂ ਹੋ ਜਾਂਦੇ ਆ। ਕਹਿੰਦੇ ਵੀ ਜਿਪਸਨ ਪਾਈ ਸੀ ਉਹ ਕਿੱਥੇ ਗਈ? ਉਹ ਹੋ ਸਕਦਾ ਵੀ ਜਿਹੜੇ ਸਲਫੈਰਿਕ ਐਸਿਡ ਆ ਤੇ ਗਰਮੀ ਨੇ ਉਹਨੇ ਅਵੇਲੇਬਲ ਛੇਤੀ ਕਰਤੀ, ਉਹਨੇ ਬ੍ਰੇਕਡਾਊਨ ਕਰਤੀ, ਉਹ ਹੈ ਨਹੀਂ ਹੁਣ ਗਰਾਊਂਡ ਦੇ ਵਿੱਚ, ਹੋਰ ਪਾਉਣੀ ਪੈਣੀ। ਸੋ ਇਹ ਜਿਹੜੇ ਪੈਰਾਮੀਟਰਸ ਆ ਨਾ, ਉਹ ਲੱਗਦੇ ਜਾਣੀ ਦੀ ਸਿੰਪਲ ਜੇ ਆ, ਪਰ ਇੰਪੈਕਟ ਇਹਨਾਂ ਦਾ ਬਹੁਤ ਆ। ਸੋ ਬਿਲਕੁਲ ਸਮਾਂ ਵੀ ਦੇਖੋ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਪਾਣੀ ਜਿੱਦਾਂ ਆਪਾਂ ਦੱਸਿਆ ਵੀ ਇਹ ਤੋਂ ਬਗੈਰ ਤਾਂ ਕੁਛ ਨਹੀਂ ਆ। ਗੁਫਾਵਾਂ ਦੇ ਵਿੱਚ ਜਿੱਥੇ ਸੂਰਜ ਨਹੀਂ ਹੁੰਦਾ ਉੱਥੇ ਪਾਣੀ ਹੁੰਦਾ, ਉੱਥੇ ਵੀ ਕਈ ਚੀਜ਼ਾਂ ਉੱਗ ਪੈਂਦੀਆਂ। ਸੋ ਸੋ ਪਾਣੀ ਤਾਂ ਬਿਲਕੁਲ ਬਹੁਤ ਜ਼ਿਆਦਾ ਅਹਿਮ ਆ ਕਿਸੇ ਵੀ ਚੀਜ਼ ਦੇ ਲਈ, ਆਪਣੇ ਜੀਵਨ ਦੇ ਲਈ ਵੀ, ਤੇ ਸਬਜ਼ੀਆਂ ਦੇ, ਫਲਾਂ ਦੇ, ਕੁਛ ਵੀ ਆਪਾਂ ਚੀਜ਼ਾਂ ਦਾ ਸੇਵਨ ਕਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਉਹਦੇ ਵਿੱਚ ਪਾਣੀ ਦੀ ਬਹੁਤ ਵੱਡੀ ਤੇ ਅਹਿਮ ਭੂਮਿਕਾ ਆ। ਸੋ ਆਪਣੀ ਫਾਰਮਿੰਗ ਦੇ ਵਿੱਚ, ਤੁਸੀਂ ਖੇਤੀਬਾੜੀ ਦੇ ਵਿੱਚ ਇਸ ਦੀ ਕਿੱਦਾਂ ਇਸ ਚੀਜ਼ ਨੂੰ ਵਰਤਣਾ ਹੈ, ਕਿੱਦਾਂ ਰੱਖਣਾ ਆ, ਕੀ ਵੱਧ ਆ ਕੀ ਘੱਟ ਆ, ਉਸ ਨੂੰ ਲੈ ਕੇ ਜਿਹੜੀਆਂ ਆਪਾਂ ਚਰਚਾਵਾਂ ਕੀਤੀਆਂ ਸੀ। ਸੋ ਆਉਣ ਵਾਲੇ ਵੀਕ ਦੇ ਵਿੱਚ ਵੀ ਆਪਾਂ ਇਸ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ, ਤੇ ਹੋਰ ਵੀ ਜਿਹੜੇ ਪੈਰਾਮੀਟਰਸ ਖੇਤੀਬਾੜੀ ਦੇ ਉੱਤੇ ਜਿਹੜੀਆਂ ਚੀਜ਼ਾਂ ਉਹ ਅਸਰ ਪਾਉਂਦੀਆਂ ਆ, ਉਸ ਨੂੰ ਗਹਿਰਾਈ ਦੇ ਵਿੱਚ ਜਾਣਨ ਦੀ ਆਪਾਂ ਜਿਹੜੀ ਇੱਦਾਂ ਹੀ ਕੋਸ਼ਿਸ਼ ਹੈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਵਾਂਗੇ। ਬਾਕੀ ਜੇ ਕੋਈ ਤੁਹਾਡਾ ਸਵਾਲ ਹੋਵੇ ਨਾ, ਤਾਂ ਉਹ ਤੁਸੀਂ ਆਪਣੇ ਜਿਹੜੀ ਪੱਗ USA ਆਰਗੇਨਾਈਜੇਸ਼ਨ ਹੈਗੀ ਆ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਤੁਸੀਂ ਕਰ ਸਕਦੇ ਆ। PUGUSA.com PAGGUSA.com ਇਹ ਇਹਨਾਂ ਦੀ ਵੈਬਸਾਈਟ ਹੈਗੀ ਆ। ਇਸ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਜਸਵੀਰ ਤੇ ਇਹਨਾਂ ਵਰਗੇ ਹੋਰ ਕਈ ਜਿਹੜੇ ਮਾਹਰ ਆ ਯੂਨੀਵਰਸਿਟੀਜ਼ ਦੇ ਪ੍ਰੋਫੈਸਰਸ ਆ, ਉਹਨਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਨ ਦਾ ਇਹਨਾਂ ਦੇ ਜ਼ਰੀਏ ਜਿਹੜਾ ਉਹ ਮੌਕਾ ਮਿਲ ਸਕਦਾ ਆ। ਸੋ ਜ਼ਰੂਰ ਇਹਨਾਂ ਦੀ ਆਰਗੇਨਾਈਜੇਸ਼ਨ ਐਸੋਸੀਏਸ਼ਨ ਨੂੰ ਵੀ ਜੁਆਇਨ ਕਰੋ, ਤੇ ਜਿੰਨੇ ਵੀ ਪੰਜਾਬੀ ਗਰੋਵਰਸ ਆ ਉਹ ਇਕੱਠੇ ਹੋਵੋ ਤੇ ਆਪਣੇ ਜਿਹੜੇ ਮਸਲੇ ਆ, ਕਿਉਂਕਿ ਇਹ ਤਾਂ ਚਲੋ ਫਾਰਮਿੰਗ ਦੇ ਨਾਲ ਡਾਇਰੈਕਟਲੀ ਇਹ ਲਿੰਕ ਆ, ਨਾਲ ਦੇ ਨਾਲ ਕਈ ਪੋਲੀਟੀਕਲ ਮੁੱਦੇ ਤੇ ਕਈ ਹੋਰ ਜਿਹੜੇ ਰੈਗੂਲੇਸ਼ਨਸ, ਰੂਲਸ, ਉਸ ਦੇ ਮਸਲੇ ਜਿਹੜੇ ਉਹ ਚੱਲ ਰਹੇ ਹੁੰਦੇ ਆ, ਉਹਨਾਂ ਨੂੰ ਵੀ ਇਕੱਠੇ ਹੋ ਕੇ ਤੁਸੀਂ ਸੁਲਝਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਰਿਹਾ ਕਰੋ। ਸੋ ਜਸਵੀਰ ਜੀ, ਧੰਨਵਾਦ ਜੀ, ਥੈਂਕ ਯੂ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।